ਮੁਗਲ ਸ਼ਹਿਨशाह ਸ਼ਾਹਜਹਾਨ ਦਾ ਇੱਕ ਜਰਨੈਲ ਸੀ ਜਲਾਲੁद्दीन। ਉਹਦੇ ਘਰ ਨੂਰੁद्दीन ਇੱਕ ਲੜਕਾ ਪੈਦਾ ਹੋਇਆ। ਇਹ ਦਿੱਲੀ ਅੰਦਰੂਨ ਦਿੱਲੀ ਗੇਟ ਸੁਨਹਿਰੀ ਮਸਜਿਦ ਜੀ ਦਿੱਲੀ ਦੇ ਵਿੱਚ ਉਹਦੀ ਵਲਾਦਤ ਹੋਈ ਹੈ। ਇਹ ਸ਼ਖਸ ਜਿਹੜਾ ਵੇ ਇਹ ਮੌਜੂਦ ਹੈ ਫਨੇ ਪਹਿਲਵਾਨੀ ਦਾ ਬਰੇ ਸਗੀਰੋ ਪਾਕੋ ਹਿੰਦ ਦੇ ਵਿੱਚ। ਤੇ ਸਾਡਾ ਜਿਹੜਾ ਸਟਾਈਲ ਹੈ ਕੁਸ਼ਤੀ ਦਾ ਦੇਸੀ ਦਾ ਇਹ ਈਰਾਨੀ ਸਟਾਈਲ ਹੈ ਔਰ ਮੇਰੀ ਰਾਏ ਦੇ ਮੁਤਾਬਕ ਇਹ ਬਿਹਤਰੀਨ ਦੁਨੀਆ ਦਾ ਸਟਾਈਲ ਹੈ। ਹਜ਼ਰਤ ਉਮਰ ਦੇ ਦੌਰ ਦੇ ਵਿੱਚ ਜਿਸ ਵੇਲੇ ਹਜ਼ਰਤ ਉਮਰ ਨੇ ਈਰਾਨ ਫਤਹ ਕੀਤਾ ਤੇ ਉਦੋਂ ਇਹ ਸ਼ਖਸ ਮੌਜੂਦ ਸੀ। ਸ਼ਿਕਸਤ ਹੋਈਏ ਬੜਾ ਨਾਮਵਰ ਆਦਮੀ ਸੀ। ਭਲਵਾਨ ਜਿਹੜੇ ਨੇ ਨਾ ਮਜ਼ਾਦ ਵੀ ਬੜੀ ਹਿੱਸਾ ਰੱਖਦੇ ਨੇ। ਉਹਨੇ ਮੁਲਤਾਨੀ ਮਾਰੀ ਤੇ ਚਾਰੇ ਸ਼ਾਨੇ ਚੇਤੋਂ ਡਿੱਗ ਪਿਆ ਕਰੀਮਾ ਜਿਹੜਾ। ਤੇ ਉਹਦੇ ਭਰਾ ਨੇ ਆਖਿਆ ਲਾਲਾ ਜੀ ਇੱਕ ਹੋਰ ਮਾਰ ਲਓ ਤੇ ਸਿੱਧਾ ਹੀ ਪਿੰਡ ਟੁੱਟ ਜਾਵੇ। ਗਾਮੇ ਭਲਵਾਨ ਨੇ ਇੱਕ ਸਾਹ ਦੇ ਵਿੱਚ 1500 ਬੈਠਕ ਲਾਈ ਤੇ ਸਾਰੇ ਭਲਵਾਨ ਡਿੱਗ ਪਏ ਨੇ ਤੇ ਗਾਮਾ ਭਲਵਾਨ ਬੈਠਕ ਲਾਉਂਦਾ ਰਿਹਾ। ਹੈਦਰਾਬਾਦ ਦੱਖਣ ਦਾ ਉਸਮਾਨ ਜਿਹੜਾ ਮਹਾਰਾਜਾ ਸੀ ਨਵਾਬ ਸੀ ਉਹਦਾ ਇੱਕ ਹੀਰਾਮਨ ਜਾਦੋ ਪਹਿਲਵਾਨ ਸੀ। ਉਹਦਾ ਦਰਬਾਰੀ ਭਲਵਾਨ ਸੀ। ਭਲਵਾਨ ਨੇ ਉਹਨੂੰ ਢਾਇਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਭਲਵਾਨ ਦੀ ਜਿਹੜੀ ਹੈ ਨਾ ਬਹਿਜਾ ਹੋ ਗਈ। 2 ਵਾਰੀ ਢਾਇਆ ਇਮਾਮ ਬਖਸ਼ ਭਲਵਾਨ ਨੇ ਫਿਰ ਗੁੱਗੇ ਨੂੰ। ਮਗਰ ਇਮਾਮ ਬਖਸ਼ ਭਲਵਾਨ ਇਹ ਆਂਦਾ ਹੁੰਦਾ ਸੀ ਕਿ ਯਾਰ ਸਾਰੀ ਦੁਨੀਆ ਦੀ ਹੈ ਕਿ ਗੁੰਗੇ ਨੇ ਇਮਾਮ ਬਖਸ਼ ਨੂੰ ਢਾਇਆ ਮਗਰ ਇਹ ਨਹੀਂ ਆਂਦਾ ਕਿ ਮੈਂ ਉਹਨੂੰ 2 ਦਫਾ ਢਾਇਆ ਬਾਅਦ ਚ। ਭੋਲੂ ਪਹਿਲਵਾਨ ਬੜਾ ਬਾਅਦਬ ਤੇ ਬੜਾ ਇਖਲਾਕ ਵਾਲਾ ਪਹਿਲਵਾਨ ਹੋਇਆ। ਇਹ ਪਹਿਲਵਾਨਾਂ ਦਾ ਇੱਕ ਖਾਸਾ ਵੀ ਕੋਈ ਵੀ ਜਿਹੜਾ ਪ੍ਰੋਫੈਸ਼ਨਲ ਪਹਿਲਵਾਨ ਹੈ ਜੀ ਉਹਦੀ ਹਿਸਟਰੀ ਫੋਲ ਲਓ ਬੜਾ ਬਾਅਦ ਬੜਾ ਨੇਕ ਤੇ ਸਾਲਿਆ ਹੋਵੇਗਾ। ਇਹ ਫਨ ਦੇ ਵਿੱਚ ਸ਼ਹੀਖੋਰੀ ਨਹੀਂ ਚੱਲਦੀ। ਆਜਜ਼ੀ ਅੱਲਾ ਕੋ ਡਰਨ ਵਾਲੇ ਨਹਾਇਤ ਪਰਹੇਜ਼ਗਾਰ ਬੰਦੇ ਹੋਣਗੇ। ਭੋਲੂ ਭਲਵਾਨ ਨੇ ਜਸਟ ਉਹਨੂੰ 5 ਮਿੰਟ ਦੇ ਵਿੱਚ ਢਾਇਆ। 5 ਮਿੰਟ ਦੇ ਵਿੱਚ ਭਲਵਾਨ ਉਹਨਾਂ ਚਿੱਤ ਕਰ ਦਿੱਤਾ ਉਹਨੂੰ। ਉਹਨਾਂ ਫਿਰ ਉੱਥੋਂ ਦੇ ਠੇਕੇਦਾਰ ਆਏ ਨੇ ਉਹਨੇ ਆਖਿਆ ਦੁਬਾਰਾ ਭਲਵਾਨ ਜੀ। ਉਹਨੇ ਆਖਿਆ ਦੁਬਾਰਾ ਖੋਲ ਲੈਂਦੇ ਕੋਈ ਮਸਲਾ। ਤੇ ਭੋਲੂ ਭਲਵਾਨ ਨੇ ਆਖਿਆ ਇਹਨੂੰ ਮੈਂ 5 ਮਿੰਟ ਅਗਰ ਢਾਇਆ ਨਾ ਇਹਨੂੰ ਮੈਂ 2.5 ਮਿੰਟਾਂ 'ਚ ਢਾਵਾਂਗਾ ਹੁਣ। ਔਰ ਸਾਬਤ ਕਰ ਦਿੱਤਾ ਭਲਵਾਨ ਨੇ। 2 ਮਿੰਟ ਦੇ ਵਿੱਚ ਭਲਵਾਨ ਨੇ ਉਹਨੂੰ ਫਿਰ ਉਹਨੂੰ ਸਿੱਧਿਆਂ ਕਰ ਦਿੱਤਾ ਉਹਨੂੰ। ਮੈਂ ਇਹ ਸਜੈਸ਼ਨ ਦਿਆਂਗਾ ਕਿ ਇਹ ਬੈਂਕਰ ਹੋਣ ਸਿਆਸੀ ਲੀਡਰ ਹੋਣ ਸਨਅਤਕਾਰ ਹੋਣ ਇੱਕ ਪਹਿਲਵਾਨ ਨੂੰ ਕਫਾਲਤ ਕਰਨ ਇਹ ਅਰੂਜ ਤੇ ਚਲਾ ਜਾਏਗਾ। ਉਦੋਂ ਜਿਹੜੇ ਸਪਾਂਸਰ ਨੇ ਉਹ ਦੰਗਲ ਸ਼ੁਰੂ ਹੋ ਜਾਣਗੇ। ਪਹਿਲਵਾਨਾਂ ਦੀਆਂ ਲੈਣਾ ਲੱਗ ਜਾਣਗੀਆਂ। ਸੁਬਾਹ ਸਵੇਰੇ ਉੱਠ ਕੇ ਮਰੱਬਾ ਤੇ ਸ਼ਰਬਤ ਅਰਕ ਗੁਲਾਬ ਦਾ ਹਾਂਜੀ ਕਾਜ਼ਮਾਨ ਦਾ ਉਸ ਤੋਂ ਬਾਅਦ ਖਾੜੇ ਜਾਣਾ ਮਿਹਨਤ ਰਿਆਜ਼ ਕਰਨੀ ਹੈ ਵੀ ਮਿਹਨਤ ਰਿਆਜ਼ ਕਰ ਲੈਣੀ ਹੈ ਮਾਰਕੁੱਟ ਖਾ ਲੈਣੀ ਹੈ। ਉਸ ਤੋਂ ਬਾਅਦ ਬਦਾਮ ਪੀ ਲੈਣੇ। ਵਾਹ ਬਿਸਮਿल्लाहिर्रहमानिर्रहीम। ਪਿਆਰੇ ਵੇਖਣ ਵਾਲਿਓ ਪਿਛਲੇ 2 ਦਿਨਾਂ ਦੇ ਵਿੱਚ ਅਸੀਂ ਸ਼ੇਰੇ ਪਾਕਿਸਤਾਨ ਸ਼ੇਰੇ ਪੰਜਾਬ ਚੈਂਪੀਅਨ ਪੰਜਾਬ ਤੇ ਫਖਰੇ ਪਾਕਿਸਤਾਨ ਵਰਗੇ ਅਜ਼ੀਮੁ ਸ਼ਾਨ ਟਾਈਟਲਸ ਜਿੱਤਣ ਵਾਲੇ ਫਰਜ਼ੰਦੇ ਗੁਜਰਾਂਵਾਲਾ ਪਾਕਿਸਤਾਨ ਦੇ ਸੁਪਰਸਟਾਰ ਪਹਿਲਵਾਨ ਗੋਗਾ ਪਹਿਲਵਾਨ ਹੋਰਾਂ ਦੇ ਨਾਲ ਆਪਣੀ ਮੁਲਾਕਾਤ ਦੇ ਉੱਤੇ ਮਬਨੀ 2 ਬੜੇ ਖੂਬਸੂਰਤ ਵਲੌਗਸ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ। ਪਿਆਰਿਓ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਗੋਗਾ ਪਹਿਲਵਾਨ ਦੇ ਸਮਕਾਲੀ ਮਾਨੀ ਪਹਿਲਵਾਨ ਫਖਰੇ ਗੁਜਰਾਂਵਾਲਾ ਆਰਫ ਪਹਿਲਵਾਨ ਪਟਾਨਵਾਲਾ ਤੇ ਖਲੀਫਾ ਤਾਰਕ ਪਹਿਲਵਾਨ ਜਿਹੜੇ ਕਿ ਇੰਟਰਨੈਸ਼ਨਲ ਪਹਿਲਵਾਨ ਹੋਏ ਨੇ ਤੇ ਗੁਜਰਾਂਵਾਲਾ ਦੇ ਵਿੱਚ ਪਹਿਲਵਾਨਾਂ ਦੀ ਮਾਰੂਫ ਦਫ ਖਲੀਫਾ ਹੁਸੈਨ ਬਖਸ਼ ਪਹਿਲਵਾਨ ਪਤਾਸੇ ਵਾਲਾ ਉਹਨਾਂ ਦੇ ਇਹ ਪੋਤਰੇ ਨੇ। ਅੱਜ ਅਸੀਂ ਇਹਨਾਂ 3 ਪਹਿਲਵਾਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਫਨੇ ਪਹਿਲਵਾਨੀ ਬਾਬਤ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਆਓ ਫਿਰ ਸਭ ਤੋਂ ਪਹਿਲੇ ਤੁਹਾਨੂੰ ਮਿਲਵਾਨੇ ਆ ਇਮਰਾਨ ਮੁਸਤਫਾ ਬੱਟ ਅਲ ਮਾਰੂਫ ਮਾਨੀ ਪਹਿਲਵਾਨ ਫਖਰੇ ਗੁਜਰਾਂਵਾਲਾ ਹੋਰਾਂ ਦੇ ਨਾਲ।
ਲਓ ਜੀ ਪਿਆਰਿਓ, ਜਿਸ ਤਰ੍ਹਾਂ ਕਿ ਅਸਾਂ ਤੁਹਾਨੂੰ ਦੱਸਿਆ ਕਿ ਸਾਡੀ ਅੱਜ ਦੀ ਇਸ ਬੈਠਕ ਦੇ ਵਿੱਚ ਸਾਡੇ ਨਾਲ ਹਾਜੀ ਇਮਰਾਨ ਮੁਸਤਫਾ ਬੱਟ, ਅਲ ਮਾਰੂਫ ਮਾਨੀ ਪਹਿਲਵਾਨ ਪੱਠਾ, ਜ਼ਿਆ ਪਹਿਲਵਾਨ ਰੁਸਤਮ ਗੁਜਰਾਂਵਾਲਾ ਵੀ ਮੌਜੂਦ ਨੇ। ਆਓ ਆਪਣੇ ਅੱਜ ਦੇ ਟਾਪਿਕ ਬਾਰੇ ਕੁਝ ਸਵਾਲਾਤ ਮਾਨੀ ਭਲਵਾਨ ਹੋਰਾਂ ਨੂੰ ਵੀ ਕਰੀਏ। ਭਲਵਾਨ ਜੀ, ਇਹ ਦੱਸੋ ਮੇਰੇ ਹਜ਼ੂਰ ਕਿ ਗੁਜਰਾਂਵਾਲਾ ਤੇ ਲਾਹੌਰ ਦੋ ਅਜਿਹੇ ਸ਼ਹਿਰ ਸਨ ਕਿ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਵੀ ਇਹਨਾਂ ਦੋਵਾਂ ਸ਼ਹਿਰਾਂ ਨੂੰ ਪਹਿਲਵਾਨੀ ਦਾ ਮਰਕਜ਼ ਕਰਾਰ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਜਾਂ ਇੰਡੀਆ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਪਹਿਲਵਾਨੀ ਹੁੰਦੀ ਸੀ। ਪਹਿਲਵਾਨੀ ਦੀ ਤਾਰੀਖ ਕੀ ਹੈ, ਕੋਈ ਥੋੜ੍ਹੀ ਬਹੁਤੀ ਸਾਡੇ ਵਿਊਅਰਸ ਨੂੰ ਦੱਸੋ। ਬੜਾ ਖੂਬਸੂਰਤ ਸਵਾਲ ਕੀਤਾ ਡਾਕਟਰ ਸਾਹਿਬ ਨੇ। ਇਹਦੀ ਤਾਰੀਖ ਤੇ ਮੁਖਤਸਰ ਦੀ ਮੈਂ ਰੋਸ਼ਨੀ ਪਾਵਾਂਗਾ। ਮੁਗਲ ਸ਼ਹਿਨਸ਼ਾਹ ਸ਼ਾਹਜਹਾਨ ਦਾ ਇੱਕ ਜਰਨੈਲ ਸੀ ਜਲਾਲੁਦੀਨ ਜੀ। ਉਹਦੇ ਘਰ ਨੂਰੁਦੀਨ ਇੱਕ ਲੜਕਾ ਪੈਦਾ ਹੋਇਆ। ਇਹ ਦਿੱਲੀ ਅੰਦਰੂਨ ਦਿੱਲੀ ਗੇਟ ਸੁਨਹਿਰੀ ਮਸਜਿਦ ਜੀ ਦਿੱਲੀ ਦੇ ਵਿੱਚ ਉਹਦੀ ਵਲਾਦਤ ਹੋਈ ਹੈ ਜੀ। ਇਹ ਸ਼ਖਸ ਜਿਹੜਾ ਵੇ ਇਹ ਮੌਜੂਦ ਹੈ ਫਨ ਪਹਿਲਵਾਨੀ ਦਾ ਬਰੇ ਸਗੀਰੋ ਪਾਕੋ ਹਿੰਦ ਦੇ ਵਿੱਚ, ਦੇਸੀ ਕੁਸ਼ਤੀ ਦਾ ਜੀ। ਡਾਕਟਰ ਸਾਹਿਬ ਇਸ ਆਦਮੀ ਨੇ 361 ਦਾਵਾਂ ਦੀ ਇੱਕ ਕਿਤਾਬ ਮਰਤਬ ਕੀਤੀ ਇਹਨੇ ਜੀ। ਸ਼ਹਿਨਸ਼ਾਹ ਔਰੰਗਜ਼ੇਬ ਆਲਮਗੀਰ ਨੇ ਇਹਨੂੰ ਕੁਤਬੇ ਪਹਿਲਵਾਨੀ ਦਾ ਖਿਤਾਬ ਦਿੱਤਾ ਇਹਨੂੰ। ਵਾਹ ਵਾਹ। ਇਸ ਸ਼ਖਸ ਨੂੰ ਇਹਨੇ ਤਕਰੀਬਨ ਉਸ ਜ਼ਮਾਨੇ ਦੇ 200 ਪਹਿਲਵਾਨ ਜਿਹੜੇ ਨੇ ਨਾ ਉਹਨੇ ਇਕੱਠੇ ਕੀਤੇ ਔਰ ਉਹਨਾਂ ਨੂੰ ਤਿਆਰ ਕੀਤਾ। ਔਰ ਇਹਨੇ ਉਹਨਾਂ ਦੀਆਂ 3 ਦਫਾ ਬਣਾਈਆਂ ਜਿਹੜੀਆਂ ਮੌਜੂਦਾ ਸਾਡੇ ਦਾ ਸਵਾਲ ਕੀਤਾ ਅੰਮ੍ਰਿਤਸਰ, ਲਾਹੌਰ ਦੇ ਵਿੱਚ, ਗੁਜਰਾਂਵਾਲੇ 'ਚ, ਪਾਕੋ ਹਿੰਦ ਦੇ ਵਿੱਚ ਇਹ ਚੱਲੀਆਂ ਨੇ। ਇੱਕ ਦਫ ਦਾ ਨਾਂ ਸੀ ਕੋਟਵਾਲੀ ਜੀ, ਇੱਕ ਦਫ ਦਾ ਨਾਂ ਸੀ ਨੂਰੇ ਵਾਲੀ, ਇੱਕ ਸੀ ਦਫ ਕਾਲੂ ਵਾਲੀ। ਅੱਛਾ। ਤਿੰਨਾਂ ਹਿੱਸਿਆਂ ਦੇ ਵਿੱਚ ਇਹਨੇ ਪਹਿਲਵਾਨਾਂ ਨੂੰ ਤਕਸੀਮ ਕੀਤਾ ਜੀ। ਇਹਨੇ ਨੂਰੁਦੀਨ ਨੇ ਪਹਿਲਵਾਨ ਦਾ ਜਿਸ ਵੇਲੇ ਨਰਸਰੀ ਤਿਆਰ ਹੋ ਗਈ ਤੇ ਸਾਡਾ ਜਿਹੜਾ ਸਟਾਈਲ ਹੈ ਕੁਸ਼ਤੀ ਦਾ ਦੇਸੀ ਦਾ ਜੀ, ਡਾਕਟਰ ਸਾਹਿਬ ਤੁਹਾਡਾ ਸਵਾਲ ਦੇ ਮੁਤਾਬਕ ਦੱਸਣ ਲੱਗਾ, ਇਹ ਈਰਾਨੀ ਸਟਾਈਲ ਹੈ। ਔਰ ਮੇਰੀ ਰਾਏ ਦੇ ਮੁਤਾਬਕ ਇਹ ਬਿਹਤਰੀਨ ਦੁਨੀਆ ਦਾ ਸਟਾਈਲ ਹੈ। ਇਹ ਈਰਾਨੀ ਸਟਾਈਲ ਹੈ। ਇਸੇ ਵਾਸਤੇ ਸਾਡੀ ਕੁਸ਼ਤੀ ਨੂੰ ਜਿਹੜੇ ਖਿਤਾਬਾਤ ਨੇ ਰੁਸਤਮੇ ਹਿੰਦ, ਰੁਸਤਮੇ ਪੰਜਾਬ, ਰੁਸਤਮੇ ਪਾਕਿਸਤਾਨ, ਈਰਾਨੀ ਪਹਿਲਵਾਨ ਰੁਸਤਮ ਪਹਿਲਵਾਨ ਸੀ। ਉਹ ਬੜਾ ਨਾਮਵਰ ਪਹਿਲਵਾਨ ਹੋਇਆ ਜੀ। ਹਜ਼ਰਤ ਉਮਰ ਦੇ ਦੌਰ ਦੇ ਵਿੱਚ ਜਿਸ ਵੇਲੇ ਹਜ਼ਰਤ ਉਮਰ ਨੇ ਈਰਾਨ ਫਤਹ ਕੀਤਾ ਤੇ ਉਦੋਂ ਇਹ ਸ਼ਖਸ ਮੌਜੂਦ ਸੀ। ਸ਼ਿਕਸਤ ਹੋਈ, ਬੜਾ ਨਾਮਵਰ ਆਦਮੀ ਸੀ। ਲਿਹਾਜ਼ਾ ਸਾਡੀ ਜਿਹੜਾ ਸਟਾਈਲ ਹੈ ਪਹਿਲਵਾਨੀ ਦਾ ਉਹ ਈਰਾਨੀ ਸਟਾਈਲ ਨੂੰ ਕਿਹਾ ਜਾ ਸਕਦਾ ਜੀ। ਇਹ 3 ਦਫਾ ਬੜੀਆਂ ਮਸ਼ਹੂਰ ਹੋਈਆਂ ਜੀ। ਪਹਿਲਵਾਨੀ ਦੀ ਤਾਰੀਖ ਦੇ ਵਿੱਚ ਪਹਿਲਵਾਨ ਬੜੇ ਬੜੇ ਖੂਬਸੂਰਤ ਹੋਏ। ਲਾਹੌਰ ਸੀ, ਉਹਦਾ ਮੈਂ ਜ਼ਿਕਰ ਕਰਾਂਗਾ, ਮਗਰ ਚੰਦ ਖਾਨਦਾਨ ਜਿਹੜੇ ਨੇ ਨਾ ਜਿਨ੍ਹਾਂ ਦੇ ਅੱਗੋਂ ਵੀ ਬੱਚੇ ਪਹਿਲਵਾਨ ਹੋਏ ਨੇ ਉਹ ਮੈਂ ਦੱਸਣਾ ਚਾਹੁੰਦਾ ਵਾਂ, ਉਹ 5-6 ਹੋਏ ਨੇ ਜੀ। ਲੋਨਵਾਲਾ ਇਮਾਮ ਬਖਸ਼ ਭਲਵਾਨ ਦੇ ਗਾਮੇ ਪਹਿਲਵਾਨ ਦਾ ਜਿਹੜਾ ਖਾਨਦਾਨ ਹੈ ਉਹ ਲੋਨ ਦੇ ਮੁਤਾਬਕ ਲੋਨ ਭਲਵਾਨ ਇਹਨਾਂ ਦਾ ਮਾਮੂ ਸੀ, ਇਮਾਮ ਬਖਸ਼ ਤੇ ਗਾਮੇ ਭਲਵਾਨ ਦਾ। ਅਜ਼ੀਜ਼ ਬਖਸ਼ ਭਲਵਾਨ ਇਹਨਾਂ ਦਾ ਵਾਲਸ ਦਾ ਨਾਂ ਸੀ। ਦੂਸਰੇ ਨੰਬਰ 'ਤੇ ਆ ਜਾਓ ਤੁਸੀਂ, ਜਿਹੜਾ ਸ਼ਾਹਜਹਾਨ ਨਵਾਨੀ ਵਾਲਾ ਉਹ ਮੁਲਤਾਨ ਸਾਈਡ ਦਾ ਸੀ। ਇੱਕ ਬੱਜੇ ਵਾਲਾ ਖਾਨਦਾਨ ਹੋਇਆ ਜਿਹੜਾ ਜ਼ੁਆਰ ਸੈਨ ਗੋਗੇ ਭਲਵਾਨ ਨੇ ਨਾਂ ਲਿਆ ਉਹਨਾਂ ਦਾ, ਉਹ ਵੀ ਮੈਂ ਦੱਸਾਂਗਾ। ਅਲੀਏ ਭਲਵਾਨ ਦਾ ਖਾਨਦਾਨ, ਭੁੱਖੀ ਵਾਲਾ, ਗੁੰਗੇ ਪਹਿਲਵਾਨ ਬਾਲੀ ਵਾਲੇ ਦਾ ਖਾਨਦਾਨ ਤੇ ਰੀਮ ਪਹਿਲਵਾਨ ਸੁਲਤਾਨੀ ਵਾਲੇ ਦਾ ਖਾਨਦਾਨ, ਇਹਨਾਂ ਨੇ ਬੜੀ ਅਗਲੀ ਨਸਲ ਨੇ ਵੀ ਜਿਹੜਾ ਨਾਮ ਪੈਦਾ ਕੀਤਾ, ਸ਼ਾਗਿਰਦਾਂ ਨੇ ਵੀ, ਉਹਨਾਂ ਦੇ ਘਰਦਿਆਂ ਵੀ ਜੀ। ਇੱਕ ਚੀਜ਼ ਮੈਂ ਮਿਸ ਕਰ ਗਿਆ, ਗੁੰਗੇ ਭਲਵਾਨ ਦਾ ਜਿਹੜਾ ਦਫ ਹੈ ਨਾ ਉਹਦੀ ਸ਼ਾਖ ਸੀ ਸੈਨ ਭਲਵਾਨ ਪਤਾਸੇ ਵਾਲੇ ਦੀ ਗੁਜਰਾਂਵਾਲੇ ਦੇ ਵਿੱਚ ਜੀ। ਇਹ ਖਾਨਦਾਨ ਜਿਹੜੇ ਨੇ ਇਹਨਾਂ ਨੇ ਬੜਾ ਰੂਚ ਪਾਇਆ। ਜਿਹੜਾ ਪਹਿਲਵਾਨ ਨੇ ਵੀ ਜ਼ਿਕਰ ਕੀਤਾ ਕਿ ਪਹਿਲਵਾਨੀ ਜਿਹੜਾ ਮੁਸ਼ਕਿਲ ਤਰੀਨ ਦੁਨੀਆ ਦਾ ਮੇਰੀ ਨਜ਼ਰ ਦੇ ਵਿੱਚ ਇਹ ਫਨ ਹੈ ਜੀ। ਇਹਦੀ ਕਸਰਤ, ਇਹਦੇ ਜਿਹੜੀ ਪਹਿਲਵਾਨੀ ਕਰਾਉਣ ਦਾ ਸਟਾਈਲ ਹੈ ਬਹੁਤ ਮੁਸ਼ਕਿਲ ਤਰੀਨ ਹੈ। ਇੱਕ ਪਹਿਲਵਾਨ ਕਸਰਤ ਕਰਦਾ ਜਿਹੜਾ ਡੰਡ ਕੱਢਣੇ, ਬੈਠਕਾਂ ਕੱਢਣੀਆਂ, ਦੌੜ ਲਾਣੀ, ਕੰਨਿਆਂ ਦੇ ਚੌਕੇ ਭਲਵਾਨਾਂ ਨੂੰ ਭੱਜਣਾ, ਸੁਹਾਗਾ ਫੇਰਨਾ, ਕੜਾ ਗਾਲੇ 'ਚ ਪਾਉਣਾ, ਮੁਸ਼ਕਿਲ ਤਰੀਨ ਜਿਹੜੀਆਂ ਨੇ ਨਾ ਉਹ ਐਕਸਰਸਾਈਜ਼ ਜਿਹੜੀਆਂ ਨੇ ਉਹ ਪਹਿਲਵਾਨੀ ਜਿਹੜੀਆਂ ਨੇ।
ਜ਼ੋਰ ਕਰਨੇ ਸਭ ਨਾਲ ਮੁਸ਼ਕਲ ਤਰੀਨ ਕੰਮ ਹੈ ਜਿਹੜਾ ਬੰਦਾ ਆਪਸ ਦੇ ਵਿੱਚ ਰੋਜ਼ ਕਰਨੇ 10-10 ਭਲਵਾਨਾਂ ਨਾਲ 5-5 ਭਲਵਾਨਾਂ ਨਾਲ ਗੋਗੇ ਭਲਵਾਨ ਨੇ ਵੀ ਇਹਦਾ ਜ਼ਿਕਰ ਖੈਰ ਕੀਤਾ ਵੇ ਮੁਸ਼ਕਲ ਤਰੀਨ ਮੈਂ ਸਮਝਣਾ ਕੋਈ ਵੀ ਸਪੋਰਟਸਮੈਨ ਜਿਹੜਾ ਫਨਕਾਰ ਹੈ ਨਾ ਉਹ ਪਹਿਲਵਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਮੌਜੂਦਾ ਦੌਰ ਦੇ ਵਿੱਚ ਵੀ ਜਿਹੜਾ ਪਹਿਲਵਾਨ ਹੈ ਨਾ ਉਹ ਕਿਸੇ ਵੀ ਜੂਡੋ ਕਰਾਟੇ ਵਾਲੇ ਨਾਲ ਮੈਟ ਵਾਲੇ ਨਾਲ ਬਾਡੀ ਬਿਲਡਰ ਨਾਲ ਸਭ ਨਾਲ ਮਜ਼ਬੂਤ ਇੱਕ ਆਦਮੀ ਹੁੰਦਾ ਵੇ ਲਾਹੌਰ ਦੇ ਵਿੱਚ ਡਾਕਟਰ ਸਾਹਿਬ ਨੇ ਸਵਾਲ ਕੀਤਾ ਕਰੀਮਬਖਸ਼ ਪਹਿਲਵਾਨ ਪਹਿਲੜੇ ਵਾਲਾ ਬਹੁਤ ਵੱਡਾ ਰੁਸਮੇਂਦ ਹੋਇਆ ਪਹਿਲਵਾਨ ਹੋਇਆ ਇਹ ਰੀਮ ਭਲਵਾਨਾਂ ਵੀ ਖੁੱਲਿਆ ਗੁਲਾਮ ਮੁਹੱਈਦੀਨ ਪਹਿਲਵਾਨ ਇਹ ਨੂਰਉਦੀਨ ਦੇ ਆਪਣੇ ਖਾਨਦਾਨ ਦੇ ਵਿੱਚੋਂ ਸੀ ਉਹ ਕਲੇਮ ਕਰਦੇ ਸੀ ਅਸੀਂ ਨੂਰਉਦੀਨ ਦੇ ਖਾਨਦਾਨ ਦੇ ਵਿੱਚੋਂ ਬਸਾ ਭਲਵਾਨ ਰੁਸਮੇ ਹਿੰਦ ਲਾਲਾ ਪਹਿਲਵਾਨ ਪਰਿਪੈਕਰ 17 ਪਾਕਿਸਤਾਨ ਬੜਾ ਬਿਹਤਰੀਨ ਕਮਾਲ ਪਹਿਲਵਾਨ ਹੋਇਆ ਇੱਕ ਭਾਜੀ ਲਾਲਾ ਰਾਜ ਪਹਿਲਵਾਨ ਜਿਹੜੇ ਤੁਸੀਂ ਫਰਮਾਇਆ ਪਰਿਪੈਕਰ ਇਹ ਪਰਿਪੈਕਰ ਇਹਨਾਂ ਨੂੰ ਕਿਉਂ ਆਖਦੇ ਹਨ ਇਹਨਾਂ ਦਾ ਬਹੁਤ ਖੂਬਸੂਰਤ ਜਿਸਮ ਸੀ ਨਹੀਂ ਹਾਂ ਉਹਦਾ ਫਨ ਬੜਾ ਖੂਬਸੂਰਤ ਸੀ ਉਹਦਾ ਜਿਸਮ ਵੀ ਤਾਂ ਹੈ ਸੀ ਇਹ ਨਹੀਂ ਕਿ ਉਹ ਮਸਲ ਵਾਈਜ਼ ਦਾ ਜਿਸਮ ਸੀ ਬੜਾ ਸਾਦਾ ਜਿਹਾ ਉਹਦਾ ਪਿੰਡਾ ਸੀ ਬੜਾ ਮਿਹਨਤੀ ਤੇ ਬੜਾ ਰਿਆਜ਼ੀ ਆਦਮੀ ਸੀ ਇੱਕ ਮੁਲਤਾਨੀ ਦਾ ਆਵੇ ਉਹ ਡਾਕਟਰ ਸਾਹਿਬ ਇੱਕ ਗਰਦਨ ਤੋਂ ਹੱਥ ਪਾਈਦਾ ਤੇ ਇੱਕ ਪੰਜਾ ਫੜ ਕੇ ਨਾ ਜਿਹੜੀ ਆਪਣੀ ਜਿਹੜੀ ਲੱਤ ਨਾ ਭਲਵਾਨ ਨੂੰ ਆਉਂਦੇ ਉਹਦੇ ਅਗਲੇ ਦੇ ਭਲਵਾਨ ਦੇ ਲੱਤ ਨੂੰ ਮਤ ਚਾਰੇ ਛਾਨੇ ਚਿੱਤ ਹੋ ਜਾਂਦਾ ਭਲਵਾਨ ਜੀ ਉਹ ਭਲਵਾਨ ਦਾ ਬੜਾ ਇੱਕ ਫੇਵਰਟ ਦਾ ਸੀ ਜੋ ਬੜਾ ਉਹਦੇ ਤੇ ਅਬੂਰ ਹਾਸਲ ਸੀ ਉਹਨੂੰ ਇਹ ਮਹੀਦੇ ਤੇ ਕਰੀਮਾ ਇੱਕ ਦੋ ਭਰਾ ਸਨ ਬੜੇ ਅੱਛੇ ਭਲਵਾਨ ਸਨ ਉਹ ਸਿਆਲਕੋਟ ਕੁਸ਼ਤੀ ਹੋਈ ਤਾਂ ਲਾਲੇ ਰਾਜ ਨੇ ਉਹਨੂੰ ਮੁਲਤਾਨੀ ਮਾਰੀ ਹੈ ਤੇ ਭਲਵਾਨ ਜਿਹੜੇ ਨੇ ਨਾ ਮਜ਼ਾਦ ਵੀ ਬੜੀ ਹਿੱਸਾ ਰੱਖਦੇ ਨੇ ਉਹਨੇ ਮੁਲਤਾਨੀ ਮਾਰੀ ਤੇ ਚਾਰੇ ਛਾਨੇ ਚੇਤੋਂ ਡਿੱਗ ਪਿਆ ਕਰੀਮਾ ਜਿਹੜਾ ਉਹਦੇ ਭਰਾ ਨੇ ਆਖਿਆ ਲਾਲਾ ਜੀ ਇੱਕ ਹੋਰ ਮਾਰ ਲਓ ਤੇ ਸਿੱਧਾ ਹੀ ਪਿੰਡ ਟੁੱਟ ਜਾਵਾਂਗੇ ਯਾਨੀ ਕਿ ਖੂਬਸੂਰਤ ਉਹਨੇ ਮਾਰਿਆ ਉਹਨੇ ਆਖਿਆ ਲਾਲੀ ਜੀ ਇੱਕ ਹੋਰ ਮਾਰੋ ਤੇ ਸਿੱਧਾ ਹੀ ਡਾਇਰੈਕਟ ਪਿੰਡ ਟੁੱਟ ਜਾਵਾਂਗੇ ਲਾਲੇ ਤੋਂ ਬਾਅਦ ਇੱਕ ਬੂਟਾ ਪਹਿਲਵਾਨ ਲਾਹੌਰੀਆ ਪਹਿਲਵਾਨ ਹੈ ਉਹ ਵੀ ਰੁਸਮੇ ਹਿੰਦ ਹੋਇਆ ਬਹੁਤ ਖੂਬਸੂਰਤ ਪਹਿਲਵਾਨ ਹੋਇਆ ਤੇ ਬੜਾ ਇਹ ਖਾਂਡੇ ਰਾਓ ਦਤੀਆ ਦਾ ਜਿਹੜਾ ਆਪਣਾ ਮਹਾਰਾਜਾ ਸੀ ਉਹਦਾ ਰਮਜ਼ੀ ਭਲਵਾਨ ਜਿਹੜਾ ਤੁਸੀਂ ਨਾਮ ਸੁਣਿਆ ਜਿਹਦਾ ਲੋਟਾ ਬੜਾ ਭਾਰਾ ਵੇ ਤੇ ਇੰਜ ਸੇ ਇਹਨੇ ਰਮਜ਼ੀ ਭਲਵਾਨ ਨੂੰ ਢਾਇਆ ਸੀ ਇਹ ਲਾਹੌਰ ਦਾ ਸੀ ਇੱਕ ਹੋਰ ਬਾਤ ਦੱਸਦੇ ਆ ਇਹ ਗੂੰਗੇ ਭਲਵਾਨ ਦਾ ਉਸਤਾਦ ਸੀ ਇਹ ਬਾਲੀ ਵਾਲਿਆਂ ਨੇ ਵੀ ਘੁੱਲਣ ਦੀ ਕੋਸ਼ਿਸ਼ ਕੀਤੀ ਮਗਰ ਉਹ ਦੋਵੇਂ ਪਿਓ ਪੁੱਤਰ ਇਹਦੇ ਸ਼ਾਗਿਰਦ ਹੋ ਗਏ ਨੇ ਭਾਂ ਜੀ ਤੁਸੀਂ ਲਾਹੌਰ ਦੇ ਪਹਿਲਵਾਨਾਂ ਦਾ ਤੇ ਦੱਸਿਆ ਮਾਸ਼ਾਅੱਲਾ ਤੁਸੀਂ ਭੋਲੂ ਖਾਨਦਾਨ ਦਾ ਨਹੀਂ ਦੱਸਿਆ ਭੋਲੂ ਪਹਿਲਵਾਨ 1850 ਤੋਂ ਲੈ ਕੇ ਉਹਨਾਂ ਦਾ ਜਿਹੜਾ ਖਾਨਦਾਨ ਹੈ ਜੋਧਪੁਰ ਦੀ ਰਿਆਸਤ ਤੋਂ ਲੈ ਕੇ ਤੇ ਅਜ਼ੀਜ਼ ਬਖਸ਼ ਭਲਵਾਨ ਗਾਮੇ ਭਲਵਾਨ ਦੇ ਵਾਲਾ ਸਾਹਿਬ ਸਨ ਫਿਰ ਅੱਗੋਂ ਗਾਮਾ ਪਹਿਲਵਾਨ ਅੱਗੋਂ ਭੋਲੂ ਪਹਿਲਵਾਨ ਇਹਨਾਂ ਦਾ ਵੀ ਥੋੜਾ ਜਿਹਾ ਸੁਣਾਓ ਨਾ ਰੁਸਤਮਾਂ ਦਾ ਖਾਨਦਾਨ ਹੈ ਵੀ ਅਜ਼ੀਜ਼ ਬਖਸ਼ ਭਲਵਾਨ ਜਿਹੜਾ ਇਹਨਾਂ ਦਾ ਤਲਕ ਹੈ ਕਸ਼ਮੀਰ ਦੇ ਨਾਲ ਜੀ ਇਹ ਮਹਾਰਾਜਾ ਗੁਲਾਬ ਸਿੰਘ ਦੀ ਉਦੋਂ ਹਕੂਮਤ ਸੀ ਜੀ ਜੀ ਉਹਦੇ ਜ਼ੁਲਮ ਸਤਮ ਤੋਂ ਕਈ ਮੁਸਲਮਾਨ ਜਿਹੜੇ ਸ਼ੁਰਾਫਾ ਖਾਨਦਾਨ ਸਨ ਉਹ ਹਿਜਰਤ ਕਰਕੇ ਨਾ ਮੁਖਤਲਿਫ ਇਲਾਕਿਆਂ ਚਲੇ ਗਏ ਸਨ ਜੀ ਉਹਨਾਂ ਦੇ ਵਿੱਚ ਅਜ਼ੀਜ਼ ਬਖਸ਼ ਭਲਵਾਨ ਵੀ ਜਿਹੜਾ ਨਾ ਇਹ ਛੱਡ ਕੇ ਨਾ ਉੱਥੋਂ ਇਹ ਅੰਮ੍ਰਿਤਸਰ ਆ ਕੇ ਆਬਾਦ ਹੋ ਗਿਆ ਜੀ ਅਜ਼ੀਜ਼ ਬਖਸ਼ ਭਲਵਾਨ ਜਿਹੜਾ ਨਾ ਰਿਆਸਤ ਜਿਹੜੀ ਅੰਦੌਰ ਹੈ ਉਹਦੇ ਮਹਾਰਾਜੇ ਦਾ ਖਾਸ ਪਹਿਲਵਾਨ ਸੀ ਦਰਬਾਰੀ ਭਲਵਾਨ ਜਿਹਨੂੰ ਕਹਿ ਸਕਦੇ ਠੀਕ ਇਹ ਅਜ਼ੀਜ਼ ਬਖਸ਼ ਭਲਵਾਨ ਦੇ ਦੋ ਪੁੱਤਰ ਸਨ ਗਾਮਾ ਪਹਿਲਵਾਨ ਤੇ ਅਮਾ ਬਖਸ਼ ਪਹਿਲਵਾਨ ਜੀ ਇਹਨਾਂ ਦੇ ਮਾਮੂ ਸਨ ਲੋਨ ਪਹਿਲਵਾਨ ਇਹ ਉੱਥੇ ਦਰਬਾਰ ਦੇ ਭਲਵਾਨ ਸਨ ਜੀ ਗਾਮਾ ਭਲਵਾਨ ਦਾ ਇੱਕ ਮੁੰਡਫਰੀ ਟਰੈਕਟਰ ਰਿਹਾ ਵੇ ਪੂਰੀ ਦੁਨੀਆ ਉਹਨਾਂ ਨੂੰ ਮੰਨਦੀ ਉਹ ਐਸਾ ਇੱਕ ਪਹਿਲਵਾਨ ਹੋਇਆ ਗਾਮਾ ਭਲਵਾਨ ਉਹ ਕਿਸੇ ਕੋ ਡਾਕਟਰ ਸਾਹਿਬ ਡਿੱਗਾ ਨਹੀਂ ਵਾਹ ਬੜਾ ਟਾਈਟਲ ਹੈ ਕਿਸੇ ਬੰਦੇ ਦੇ ਪਹਿਲਵਾਨ ਦੇ ਹਿੱਸੇ ਗੱਲ ਨਹੀਂ ਆਈ ਜੋ ਗਾਮੇ ਭਲਵਾਨ ਦੇ ਆਈ ਹੈ ਦੂਜੇ ਨੰਬਰ ਤੇ ਇੰਟਰਨੈਸ਼ਨਲ ਸਤ੍ਹਾ ਦੇ ਉੱਤੇ ਵੀ ਗਾਮੇ ਭਲਵਾਨ ਦਾ ਬਹੁਤ ਨਾਂ ਆਇਆ ਲੰਡਨ ਖੁੱਲਿਆ ਜਾ ਕੇ ਉਹ ਇਹ ਜਦੋਂ 9 ਸਾਲ ਦੀ ਉਮਰ ਸੀ ਡਾਕਟਰ ਸਾਹਿਬ ਸੀ ਨਾ ਇੱਕ ਦਿਨ ਬੈਠਕਾਂ ਦਾ ਮੁਕਾਬਲਾ ਹੋ ਗਿਆ ਇਹਦੀ ਫੀਲਡ ਦੇ 15-20 ਬੰਦੇ ਸਨ 10-12 ਸਾਲ ਦੇ ਤੇ ਬੈਠਕਾਂ ਲਾਉਣ ਲੱਗ ਪਏ ਤੇ ਸ਼ਰਤ ਲੱਗ ਗਈ ਉੱਥੇ ਜੀ ਗਾਮੇ ਭਲਵਾਨ ਨੇ ਇੱਕ ਸਾਹ ਦੇ ਵਿੱਚ 1500 ਬੈਠਕ ਲਾਈ ਤੇ ਸਾਰੇ ਭਲਵਾਨ ਡਿੱਗ ਪਏ ਨੇ ਤੇ ਗਾਮਾ ਭਲਵਾਨ ਬੈਠਕ ਲਾਉਂਦਾ ਰਿਹਾ ਇਸ ਤੋਂ ਬਾਅਦ ਜਦੋਂ ਜਵਾਨੀ ਇਹ ਪਹਿਲਵਾਨ ਛੜਿਆ ਗਾਮਾ ਭਲਵਾਨ ਤੇ ਹੈਦਰਾਬਾਦ ਦੱਖਣ ਦਾ ਉਸਮਾਨ ਜਿਹੜਾ ਮਹਾਰਾਜਾ ਸੀ ਨਵਾਬ ਸੀ ਉਹਦਾ ਇੱਕ ਹੀਰਾਮਨ ਜਾਦੋ ਪਹਿਲਵਾਨ ਸੀ ਉਹਦਾ ਦਰਬਾਰੀ ਭਲਵਾਨ ਸੀ ਭਲਵਾਨ ਨੇ ਉਹਨੂੰ ਢਾਇਆ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਭਲਵਾਨ ਦੀ ਜਿਹੜੀ ਹੈ ਨਾ ਬਹਿਜਾ ਹੋ ਗਈ ਵਾਹ ਉਸ ਤੋਂ ਬਾਅਦ
ਯੱਕੇ ਭਲਵਾਨ ਨੂੰ ਦੋਵੇਂ ਪੱਟ ਕੱਢ ਕੇ ਭਲਵਾਨ ਨੇ ਢਾ ਲਿਆ। ਵਾਹ ਵਾਹ। ਬੇਸ਼ੁਮਾਰ ਕੁਸ਼ਤੀਆਂ ਭਲਵਾਨ ਨੇ ਢਾਈਆਂ ਨੇ। ਤੇ ਮਹਾਰਾਜਾ ਨੇ ਖੁਆਇਸ਼ ਕੀਤੀ ਹਿੰਦੁਸਤਾਨ ਨੇ ਕਿ ਯਾਰ ਤੂੰ ਦੱਸੋ ਕਿਹਦੇ ਨਾਲ ਤੁਹਾਨੂੰ ਭਲਵਾਨ ਜੀ ਘੁਲਾਈਏ। ਤੇ ਪਹਿਲਵਾਨ ਨੇ ਆਪਣੀ ਖੁਆਇਸ਼ ਦਾ ਆਧਾਰ ਕੀਤਾ, ਤੁਸੀਂ ਮੇਰੀ ਭਲਵਾਨ ਦੇ ਨਾਲ ਘੁਲਾਓ ਮੈਨੂੰ, ਰੀਮ ਸੁਲਤਾਨੀ ਵਾਲੇ ਨਾਲ। ਇਹ ਜੂਨਾਗੜ੍ਹ ਦੇ ਵਿੱਚ 1800 ਤਕਰੀਬਨ 98 ਦੇ ਵਿੱਚ ਕੁਸ਼ਤੀ ਹੋਈ ਹੈ, ਪੌਣੇ 3 ਘੰਟੇ। ਇੱਕ ਇੰਟਰਵਿਊ ਦੇ ਵਿੱਚ ਭੋਲੂ ਭਲਵਾਨ ਨੇ ਵੀ ਇਹਦਾ ਜ਼ਿਕਰ ਕੀਤਾ ਕਿ ਗਾਮਾ ਭਲਵਾਨ ਪੌਣੇ 3 ਘੰਟੇ ਘੁਲਿਆ ਉਹਦੇ ਨਾਲ, ਤੇ ਕੁਸ਼ਤੀ ਬਰਾਬਰ ਰਹੀ ਹੈ। ਉਸ ਕੁਸ਼ਤੀ ਬਰਾਬਰ ਰਹਿਣ ਦੇ ਨਾਲ ਤੇ ਪੂਰੇ ਪਾਕੋ ਹਿੰਦ ਦੇ ਵਿੱਚ ਗਾਮੇ ਭਲਵਾਨ ਦਾ ਨਾਂ ਗੁੰਜਿਆ ਕਿ ਯਾਰ ਕਿਹੜਾ ਬੰਦਾ ਵੇ ਜਿਹੜਾ ਰੀਮ ਭਲਵਾਨ ਸੁਲਤਾਨੀਆ ਵਾਲੇ ਨਾਲ ਬਰਾਬਰ ਰਹਿ ਗਿਆ ਵੇ। ਇਹਦੀ ਗੱਲ ਦੀ ਤਸਦੀਕ ਯੂਰਪ ਪਹਿਲਵਾਨ 17 ਪਾਕਿਸਤਾਨ ਦਾ ਭਾਈ ਅਸਮਤ ਪਹਿਲਵਾਨ, ਇਹ ਜਦੋਂ ਬਿਮਾਰ ਹੋਏ ਨੇ ਗਾਮਾ ਪਹਿਲਵਾਨ ਜੀ, ਉਹ ਖਬਰ ਲੈਣ ਵਾਸਤੇ ਗੁਜਰਾਂਵਾਲਾ ਤੋਂ ਲਾਹੌਰ ਗਏ ਨੇ। ਉਹਦੇ 'ਚ ਸਵਾਲ ਕੀਤਾ ਰਿਹਾ, ਭਲਵਾਨ ਜੀ ਤੁਸੀਂ ਰੀਮ ਭਲਵਾਨ ਨਾਲ ਵੀ ਘੁਲੇ ਹੋ। ਤੇ ਗਾਮੇ ਭਲਵਾਨ ਨੇ ਅੱਗੋਂ ਜਵਾਬ ਦਿੱਤਾ, ਉਹਨੇ ਆਖਿਆ ਮੈਂ ਜਿਸ ਦਿਨ ਘੁਲਿਆ ਰੀਮ ਭਲਵਾਨ ਨਾਲ ਬਰਾਬਰ ਰਹਿ ਗਿਆ, ਉਸ ਦਿਨ ਮੇਰਾ ਪੂਰੇ ਹਿੰਦੁਸਤਾਨ ਪਾਕੋ ਹਿੰਦ ਦੇ ਵਿੱਚ ਨਾਮ ਵੱਜਿਆ ਕਿ ਕਿਹੜਾ ਪਹਿਲਵਾਨ ਜਿਹੜਾ ਰੀਮ ਭਲਵਾਨ ਨਾਲ ਬਰਾਬਰ ਰਹਿ ਗਿਆ। ਵਾਹ। ਉਸ ਤੋਂ ਬਾਅਦ 1902 ਦੇ ਵਿੱਚ ਕੁਸ਼ਤੀ ਹੋਈ ਦੂਸਰੀ, ਉਹ ਵੀ ਕੋਈ 2 ਘੰਟੇ ਹੋਈ ਹੈ। ਫਿਰ 1908 ਦੇ ਵਿੱਚ ਜੂਨਾਗੜ੍ਹ ਦੇ ਵਿੱਚ ਫਿਰ ਕੁਸ਼ਤੀ ਹੋਈ ਹੈ, ਉਹ ਵੀ ਬਰਾਬਰ ਰਹੀ ਹੈ। ਫਿਰ 1911 ਦੇ ਵਿੱਚ ਤਕਰੀਬਨ ਇਹ ਮਿੰਟੋ ਪਾਰਕ ਹੋਈ ਹੈ, ਉਹ ਵੀ ਬਰਾਬਰ ਰਹੀ ਹੈ। 4 ਕੁਸ਼ਤੀਆਂ ਗਾਮਾ ਭਲਵਾਨ ਘੁਲਿਆ ਉਹਦੇ ਨਾਲ ਤੇ ਬਰਾਬਰ ਹੀ ਰਹੀਆਂ ਨੇ। ਉਸ ਤੋਂ ਬਾਅਦ 1911 ਦੇ ਵਿੱਚ ਗਾਮਾ ਭਲਵਾਨ ਲੰਡਨ ਦੇ ਵਿੱਚ ਜ਼ਬਿਸਕੋ ਪਹਿਲਵਾਨ ਇੱਕ ਹੋਇਆ ਜੀ, ਉਹਦੇ ਨਾਲ ਉਹ ਘੁਲਿਆ। ਉਹ ਕੁਸ਼ਤੀ ਉਹਦਾ ਕੋਈ ਸ਼ਡਿਊਲ ਨਹੀਂ ਸੀ, ਉਹ ਬਤਵਾਤਰ ਹੀ ਕੁਸ਼ਤੀ ਹੋਣੀ, ਉਹ 5 ਘੰਟੇ ਹੋਵੇ 8 ਘੰਟੇ ਹੋ। ਉਹਦੇ ਇਹ ਸੀ ਕਿ ਜਿਹੜਾ ਬੰਦਾ ਥੱਕ ਜਾਏਗਾ ਹਾਰ ਜਾਏਗਾ ਉਹਨੂੰ ਟਾਈਟਲ ਦੇ ਦਿੱਤਾ ਜਾਏਗਾ ਜੀ। ਉਹ ਕੁਸ਼ਤੀ ਤਕਰੀਬਨ 3 ਘੰਟੇ ਹੋਈ ਹੈ ਤੇ ਉਸ ਬਿਸੋ ਨੇ ਆਖਿਆ ਕਿ ਮੈਂ 1 ਹਫ਼ਤੇ ਬਾਅਦ ਖੁੱਲਾਂਗਾ। ਕੁਸ਼ਤੀ ਨੂੰ ਨਾ ਛੜਾ ਦਿੱਤਾ। ਗਾਮਾ ਭਲਵਾਨ ਉੱਥੇ ਠਹਿਰਿਆ ਰਿਹਾ। 8 ਦਿਨਾਂ ਬਾਅਦ ਪਹਿਲਵਾਨ ਫਿਰ ਮੈਦਾਨ 'ਚ ਆਇਆ ਤੇ ਉਸ ਬਿਸੋ ਨਹੀਂ ਆਇਆ ਤੇ ਉਹਨਾਂ ਫਿਰ ਟਾਈਟਲ ਨੂੰ ਰੁਸਬੇ ਜ਼ਮਾਨ ਦਾ ਟਾਈਟਲ ਗਾਮੇ ਭਲਵਾਨ ਨੂੰ ਦੇ ਦਿੱਤਾ ਉਹਨਾਂ ਨੇ। ਵਾਹ। ਜਿਹਦੀ ਵਜ੍ਹਾ ਦੇ ਨਾਲ ਪੂਰੇ ਵਰਲਡ ਦੇ ਵਿੱਚ ਗਾਮੇ ਭਲਵਾਨ ਦਾ ਨਾਂ ਇੱਕ ਗੂੰਜਿਆ ਵੇ। ਉਸ ਤੋਂ ਇਲਾਵਾ ਇਮਾਮ ਬਖਸ਼ ਪਹਿਲਵਾਨ, ਵੇਖੋ ਕਿਸੇ ਦਾ ਇੱਕ ਪੁੱਤਰ ਹੋਵੇ ਤੇ ਉਹ ਹੀ ਨਹੀਂ ਮਾਣ ਹੁੰਦਾ ਜੀ ਜੀ, ਉਹਦਾ ਹੀ ਨਹੀਂ ਨਸ਼ਾ ਉਹਨੂੰ ਲੈਂਦਾ। ਮਗਰ ਇਹ ਐਸਾ ਖਾਨਦਾਨ ਹੈ, ਵੇਖੋ ਇਹਨਾਂ ਦੇ ਅੱਗੋਂ ਨਸਲ ਦੇ ਵਿੱਚ ਪਹਿਲਵਾਨ ਹੋਏ ਨੇ। ਵਾਹ। ਇਮਾਮ ਬਖਸ਼ ਭਲਵਾਨ ਵੀ ਇੱਕ ਮੁਨਫਰਦ ਪਹਿਲਵਾਨ ਹੋਇਆ ਜੀ ਜੀ। ਮੈਂ ਆਪਣੀ ਹਿਸਟਰੀ ਦੇ ਵਿੱਚ ਐਡਾ ਗੈਰਤਮੰਦ ਭਲਵਾਨ ਨਹੀਂ ਵੇਖਣਾ ਜਿੱਡਾ ਇਮਾਮ ਬਖਸ਼ ਭਲਵਾਨ ਨੂੰ ਮੈਂ ਵੇਖਿਆ। ਵਾਹ ਵਾਹ। ਅਰਦੇ ਵਿੱਚ ਇਹ ਗੂੰਗੇ ਭਲਵਾਨ ਦੇ ਨਾਲ ਘੁਲਿਆ। ਉਹਦੀ ਮੈਂ ਇੱਕ ਮਿਸਾਲ ਦੇਣ ਲੱਗਾ। ਗੂੰਗੇ ਭਲਵਾਨ ਨੂੰ ਸੈਨ ਭਲਵਾਨ ਨੇ ਆਖਿਆ ਕਿ ਇੰਨੇ ਦਾ ਵਜੇ ਨੇ ਐਡੇ ਵੱਡੇ ਭਲਵਾਨ ਹੋਣ ਦੇ ਬਾਵਜੂਦ ਤੇ ਖਾੜਾ ਪੱਥਰ ਦਾ ਬਣ ਗਿਆ। ਭਲਵਾਨ ਥੱਕ ਕੇ ਢਹਿ ਪਿਆ। ਉਸ ਵੇਲੇ ਭਲਵਾਨ ਐਡੀ ਭਲਵਾਨੀ ਨਹੀਂ ਸੀ ਕਰਦਾ, ਬਹਰਹਾਲ ਗੂੰਗੇ ਭਲਵਾਨ ਨੇ ਢਾਹ ਲਿਆ ਉਹਨੂੰ। ਇਮਾਮ ਬਖਸ਼ ਭਲਵਾਨ ਆਂਦੇ ਨੇ ਕਿ ਘਰ ਨਹੀਂ ਗਿਆ, ਉੱਥੋਂ ਹੀ ਰਿਆਸਤ ਚਲਾ ਗਿਆ ਜੈਪੁਰ। ਪਹਿਲਵਾਨ ਨੇ ਉੱਥੇ 1 ਸਾਲ ਭਲਵਾਨੀ ਕੀਤੀ ਹੈ। ਉਹਨੇ ਆਖਿਆ ਆਪਣੇ ਭਰਾ ਨੂੰ ਗਾਮੇ ਭਲਵਾਨ ਨੂੰ ਪੈਗਾਮ ਭੇਜਿਆ, ਆਓ ਜ਼ਰਾ ਚੈੱਕ ਕਰੋ ਮੈਨੂੰ। ਭਲਵਾਨ ਜਿਹੜੀ ਗਏ ਨੇ ਉੱਥੇ ਤੇ 40 ਜਵਾਨਾਂ ਨੂੰ ਇਮਾਮ ਬਖਸ਼ ਭਲਵਾਨ ਨੇ ਜ਼ੋਰ ਕਰਾਏ ਨੇ। ਗਾਮੇ ਭਲਵਾਨ ਨੇ ਆਖਿਆ ਫਿਰ ਦੁਬਾਰਾ ਆਓ। ਭਲਵਾਨ ਨੇ ਅਗਰ ਉਹਨੂੰ ਬਾਏਂ ਤਰਫ ਖਿਲਾ ਰਿਹਾ ਤਾਂ ਦਾਏਂ ਤਰਫ ਫਿਰ ਉਹਨਾਂ 40 ਜਵਾਨਾਂ ਨੂੰ ਜ਼ੋਰ ਕਰਾ ਕੇ ਨਾ ਤੇ ਸਾਈਡ ਤੇ ਲਾ ਦਿੱਤਾ। ਗਾਮੇ ਭਲਵਾਨ ਨੇ ਆਖਿਆ ਅਬ ਠੀਕ ਹੈ। ਤਾਰੀਖ ਦੱਸ ਸੀਏ ਮੈਂ ਔਰ ਜਿਹੜੇ ਪਹਿਲਵਾਨੀ ਦਾ ਸ਼ੌਕ ਜ਼ੌਕ ਰੱਖਦੇ ਉਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ 2 ਵਾਰੀ ਢਾਇਆ ਇਮਾਮ ਬਖਸ਼ ਭਲਵਾਨ ਨੇ ਫਿਰ ਗੂਗੇ ਨੂੰ। ਵਾਹ ਵਾਹ। ਮਗਰ ਇਮਾਮ ਬਖਸ਼ ਭਲਵਾਨ ਇਹ ਆਂਦਾ ਹੁੰਦਾ ਸੀ ਕਿ ਯਾਰ ਸਾਰੀ ਦੁਨੀਆ ਦੀ ਹੈ ਕਿ ਗੂੰਗੇ ਨੇ ਇਮਾਮ ਬਖਸ਼ ਨੂੰ ਢਾਇਆ, ਮਗਰ ਇਹ ਨਹੀਂ ਆਉਂਦੇ ਕਿ ਮੈਂ ਉਹਨੂੰ 2 ਦਫਾ ਢਾਇਆ ਬਾਅਦ 'ਚ। ਵਾਹ ਵਾਹ। ਹੱਸਦੇ ਹੁੰਦੇ ਸਨ। ਮੈਂ ਆਪ 1977 ਦੇ ਵਿੱਚ ਕਰਾਚੀ ਗਿਆ ਵਾਂ, ਮੇਰੇ ਵਾਲਾ ਸਾਹਿਬ ਨੇ ਅੱਜ ਤੇ ਜਾਣਾ ਸੀ। ਅਸੀਂ ਵੇਖਿਆ ਉਹਨਾਂ ਨੂੰ, ਮੈਂ ਇਸ ਚੀਜ਼ ਦੀ ਗਵਾਹੀ ਦਿਆਂਗਾ। ਉਦੋਂ ਬੀਰੀ ਭਲਵਾਨ ਵੀ ਉੱਥੇ ਸੀ, ਸਾਰੇ ਭਾਈ ਭੋਲੂ ਭਲਵਾਨ ਸਾਰੇ ਉੱਥੇ ਮੌਜੂਦ ਸਨ। ਜ਼ੋਰ ਦਾ ਟਾਈਮ ਸੀ। ਉਹਨਾਂ ਆਖਿਆ ਬਾਬਾ ਜੀ ਪਾਣੀ ਪੀ ਲਓ। ਉਹਨਾਂ ਸ਼ਰਦਾਈ ਪਿਆਈ ਹੈ ਤੇ ਜ਼ੋਰ ਦੀ ਨਮਾਜ਼ ਇੱਕ ਉਹਨਾਂ ਨੇ ਸ਼ਲਫ ਸੀ, ਇਸ ਤਰ੍ਹਾਂ ਜਿਸ ਤਰ੍ਹਾਂ ਬਾਗਾਂ ਦੇ ਵਿੱਚ ਲੱਗੀ ਹੁੰਦੀ ਡਾਕਟਰ ਸਾਹਿਬ, ਉਹ ਸ਼ਲਫ ਦੇ ਉੱਤੇ ਇਮਾਮ ਬਖਸ਼ ਭਲਵਾਨ ਨੇ ਜ਼ੋਰ ਦੀ ਨਮਾਜ਼ ਮੇਰੇ ਸਾਹਮਣੇ ਅਦਾ ਕੀਤੀ ਹੈ। ਨਹਾਇਤ ਖੂਬਸੂਰਤ ਚਿਹਰਾ, ਐਡੀਆਂ ਮੈਂ ਖੂਬਸੂਰਤ ਅੱਖਾਂ ਕਿਸੇ ਦੀ ਡਾਕਟਰ ਸਾਹਿਬ ਕਿਸੇ ਬਦੀਆਂ ਦੀ ਨਹੀਂ ਵੇਖੀ ਜਿਹਦੀ ਖੂਬਸੂਰਤ ਇਮਾਮ ਬਖਸ਼ ਭਲਵਾਨ ਦੀ ਅੱਖ ਸੀ। ਜਵਾਨ ਹੀ ਬੜੇ ਹਨ, ਕੱਦ ਬੜਾ ਖੂਬਸੂਰਤ, ਅੱਖਾਂ ਬੜੀਆਂ ਪਿਆਰੀਆਂ ਹਨ, ਨਮਾਜ਼ੀ ਆਦਮੀ ਸਨ। ਅੱਲਾਹ ਤਾਲਾ ਜੰਨਤ ਫਿਰਦੌਸ ਵਿੱਚ ਜਿਹੜੇ ਜਿਹੜੇ ਚਲੇ ਗਏ। ਆਮੀਨ।
ਤੇ ਭਲਵਾਨ ਜੀ ਅੱਗੋਂ ਭੋਲੂ ਆਪਣਾ ਗਾਮਾ ਪਹਿਲਵਾਨ ਦਾ ਤਾਂ ਕੋਈ ਔਲਾਦ ਨਹੀਂ ਸੀ ਨਰੀਨਾ, ਯਾਨੀ ਪੁੱਤਰ ਕੋਈ ਨਹੀਂ ਸੀ, ਤੇ ਅੱਗੋਂ ਇਮਾਮ ਬਖਸ਼ ਭਲਵਾਨ ਦੇ ਫਿਰ 6 ਬੇਟੇ ਹਨ। ਇਮਾਮ ਬਖਸ਼ ਭਲਵਾਨ ਦੇ ਬੇਟੇ ਜਿਹੜੇ ਹੋਏ ਨੇ ਉਹਨਾਂ ਜੋ ਸਰਫਰਿਸ਼ ਭੋਲੂ ਭਲਵਾਨ ਦਾ ਬੜਾ ਨਾਮ ਹੈ, ਉਹ ਵੀ ਰੁਸਤਮ ਹੋਇਆ ਜ਼ਮਾਨ ਹੋਇਆ। ਮੈਂ ਨੱਕੀ ਬੱਟ ਇੱਕ ਮੈਟ ਦੀ ਕੁਸ਼ਤੀ ਦਾ ਬੜਾ ਵੱਡਾ ਇੱਕ ਨਾਂ ਹੋਇਆ, ਬੜੀ ਅਵੇਅਰਨੈਸ ਸੀ ਉਸ ਬੰਦੇ ਨੂੰ, ਸੈਕਟਰੀ ਸਪੋਰਟ ਸੀ ਪਾਕਿਸਤਾਨ ਜੀ। ਮੈਂ ਉਸ ਮਹਿਫਲ ਦੇ ਵਿੱਚ ਖੁਦ ਡਾਕਟਰ ਸਾਹਿਬ ਮੌਜੂਦ ਸਾਂ ਜੀ। ਉਹਨੇ, ਮੈਂ ਚੀਜ਼ ਦੀ ਗਵਾਹੀ ਦੇਣਾ, ਉਹਨੇ ਆਖਿਆ 2 ਬੰਦੇ ਗਾਮੇ ਭਲਵਾਨ ਤੋਂ ਇਲਾਵਾ ਅਗਰ ਉਹ ਜ਼ਮਾਨੇ ਮੈਟ ਦੇ ਉੱਤੇ ਚੜ੍ਹਦੇ, ਇੱਕ ਇਮਾਮ ਬਖਸ਼ ਭਲਵਾਨ ਦਾ ਨਾਂ ਲਿਆ, ਉਹਨੇ ਆਖਿਆ ਅਗਰ ਉਹ ਮੈਟ ਦੇ ਉੱਤੇ ਚੜ੍ਹਦਾ ਤੇ ਰੁਸਤਮੇ ਜ਼ਮਾਨ ਹੁੰਦਾ। ਵਾਹ ਵਾਹ। ਦੂਸਰਾ ਉਹਨੇ ਆਖਿਆ ਭੋਲੂ ਪਹਿਲਵਾਨ ਅਗਰ ਇਹ ਵੀ ਮੈਟ ਦੇ ਉੱਤੇ ਚੜ੍ਹਦਾ ਤੇ ਇਹ ਵੀ ਰੁਸਤਮੇ ਜ਼ਮਾਨ ਸੀ। ਵਾਹ। ਰੁਸਤਮੇ ਜ਼ਮਾਨ ਦੀ ਇਹ ਗੱਲ ਹੈ ਕਿ ਭੋਲੂ ਪਹਿਲਵਾਨ ਬੜਾ ਬਾਅਦਬ ਤੇ ਬੜਾ ਇਖਲਾਕ ਵਾਲਾ ਪਹਿਲਵਾਨ ਹੋਇਆ। ਇਹ ਪਹਿਲਵਾਨਾਂ ਦਾ ਇੱਕ ਖਾਸਾ ਵੀ, ਕੋਈ ਵੀ ਜਿਹੜਾ ਪ੍ਰੋਫੈਸ਼ਨਲ ਪਹਿਲਵਾਨ ਹੈ ਜੀ ਉਹਦੀ ਹਿਸਟਰੀ ਫੋਲ ਲਓ, ਬੜਾ ਬਾਅਦਬ, ਬੜਾ ਨੇਕ ਤੇ ਸਾਲਿਆ ਹੋਵੇਗਾ। ਇਹ ਫਨ ਦੇ ਵਿੱਚ ਸ਼ੇਹੀਖੋਰੀ ਨਹੀਂ ਚੱਲਦੀ, ਆਜਜ਼ੀ, ਅੱਲਾ ਕੋ ਡਰਨ ਵਾਲੇ ਨਹਾਇਤ ਪਰਹੇਜ਼ਗਾਰ ਬੰਦੇ ਹੋਣਗੇ। ਤੇ ਭਲਵਾਨ ਜੀ ਇਹ ਵੀ ਸੁਣਿਆ ਕਿ ਫਿਰ 1967 'ਚ ਭੋਲੂ ਪਹਿਲਵਾਨ ਨੇ ਵੀ ਜਾ ਕੇ ਇੰਗਲੈਂਡ ਦੇ ਵਿੱਚ ਆਖਿਆ ਕਿ ਜਿਹੜਾ ਮੈਨੂੰ ਢਾਏਗਾ ਮੈਂ ਉਹਨੂੰ 5000 ਪਾਉਂਡ ਇਨਾਮ ਦਿਆਂਗਾ, ਔਰ ਕਿਸੇ ਨੇ ਹੀ ਫਿਰ ਉਹਦੇ ਮੁਕਾਬਲੇ ਦੇ। ਬੇਸ਼ੱਕ ਉਹ ਭਲਵਾਨ ਹੀ ਗਏ ਨੇ, ਕਿਸੇ ਨੇ ਚੈਲੰਜ ਕਬੂਲ ਨਹੀਂ ਕੀਤਾ, ਨਾ ਹੀ ਖੁੱਲਿਆ ਉਹਨਾਂ ਦੇ ਨਾਲ। ਹਿੰਦੁਸਤਾਨ ਉਹ ਕੋਲਾਪੁਰ ਆਏ ਨੇ, ਇੱਕ ਧੜਾਕੇ ਬੜਾ ਵੱਡਾ ਉਹਨਾਂ ਦਾ ਭਲਵਾਨ ਹੋਇਆ ਉੱਥੇ ਜੀ। ਰੁਸਮੇ ਹਿੰਦੁਸਤਾਨ ਸੀ, ਉਹ ਹਿੰਦ ਸੀ ਉਹ ਜੀ। ਭੋਲੂ ਭਲਵਾਨ ਨੇ ਜਸਟ ਉਹਨੂੰ 5 ਮਿੰਟ ਦੇ ਵਿੱਚ ਢਾਇਆ, 5 ਮਿੰਟ ਦੇ ਵਿੱਚ ਭਲਵਾਨ ਉਹਨਾਂ ਚਿੱਤ ਕਰ ਦਿੱਤਾ ਉਹਨੂੰ। ਉਹਨਾਂ ਫਿਰ ਉੱਥੋਂ ਦੇ ਠੇਕੇਦਾਰ ਆਏ ਨੇ, ਉਹਨੇ ਆਖਿਆ ਦੁਬਾਰਾ ਭਲਵਾਨ ਜੀ, ਉਹਨੇ ਆਖਿਆ ਦੁਬਾਰਾ ਖੋਲ ਲੈਣਾ, ਕੋਈ ਮਸਲਾ। ਤੇ ਭੋਲੂ ਭਲਵਾਨ ਨੇ ਆਖਿਆ ਇਹਨੂੰ ਮੈਂ 5 ਮਿੰਟ 'ਚ ਅਗਰ ਢਾਇਆ ਨਾ, ਇਹਨੂੰ ਮੈਂ 2.5 ਮਿੰਟਾਂ 'ਚ ਢਾਵਾਂਗਾ ਹੁਣ, ਔਰ ਸਾਬਤ ਕਰ ਦਿੱਤਾ ਭਲਵਾਨ ਨੇ। 2 ਮਿੰਟ ਦੇ ਵਿੱਚ ਭਲਵਾਨ ਨੇ ਉਹਨੂੰ ਫਿਰ ਉਹਨੂੰ ਸਿੱਧਿਆਂ ਕਰ ਦਿੱਤਾ ਉਹਨੂੰ। ਅਗਰ ਅੱਛਾ ਭਲਵਾਨ ਗਿਆ ਤੇ ਉਹਨੇ ਵੀ ਹਿੰਦੁਸਤਾਨ ਦੇ ਸਾਰੇ ਭਲਵਾਨ ਢਾਏ ਨੇ। ਅਗਰ ਇੱਕੀ ਭਲਵਾਨ ਗਿਆ ਤੇ ਉਹਨੇ ਵੀ ਢਾਏ ਨੇ। ਗੋਗਾ ਭਲਵਾਨ ਗਿਆ ਤੇ ਉਹਨੇ ਵੀ ਢਾਏ ਨੇ। ਉੱਥੇ ਇੱਕ ਸਾਧਕ ਸਾਈਕਲਾਂ ਵਾਲਾ ਭਲਵਾਨ ਇੱਥੇ ਹੋਇਆ ਵੇ ਸਾਡੇ ਪਾਕਿਸਤਾਨ ਦਾ ਜੀ ਜੀ। ਮੈਂ ਖੁਦ ਕੋਲਾਪੁਰ ਗਿਆ ਵਾਂ, ਇਹਨਾਂ ਦਾ ਮੋਤੀ ਬਾਗ ਤਲੀਮ ਅਖਾੜਾ ਵੇਖਿਆ ਮੈਂ, ਬੜਾ ਖੂਬਸੂਰਤ ਅਖਾੜਾ ਵੇ ਉਹ ਜੀ। ਗੋਗਾ ਭਲਵਾਨ ਦੀ ਤੇ ਉੱਥੇ ਬੜੀ ਕੁਸ਼ਤੀ, ਬੜਾ ਨਾਮ ਸੀ ਗੋਗੇ ਸਾਧਕ ਸਾਈਕਲਾਂ ਵਾਲੇ ਦਾ। ਉਹਨੇ ਆਖਿਆ ਗੋਗੇ ਭਲਵਾਨ ਨੂੰ ਘੁਲਾਓ ਇਹਦੇ ਨਾਲ। ਦੋਵੇਂ ਹੀ ਇੱਕ ਸ਼ਹਿਰ ਦੇ ਤੇ ਕਿਸੇ ਗੈਰ ਵਤਨ ਦੇ ਵਿੱਚ ਕੁਸ਼ਤੀ ਕੋਲਾਪੁਰ ਸ਼ਹਿਰ ਦੇ ਵਿੱਚ ਹੋਈ ਹੈ ਤੇ 2.5 ਘੰਟੇ ਕੁਸ਼ਤੀ ਹੋਈ ਹੈ। ਮਗਰ ਨਸਲਾਂ ਦਾ ਫਰਕ ਹੁੰਦਾ। ਗੋਗੇ ਭਲਵਾਨ ਨੇ ਚਿੱਤ ਕਰਦਾ ਸਾਧਕ ਸਾਈਕਲਾਂ ਨੂੰ। ਆਪਣਾ ਉਹਨਾਂ ਲੋਹਾ ਮਨਵਾਇਆ। ਮੈਂ ਖੁਦ ਗਿਆ, ਆਰਫ ਭਲਵਾਨ ਗਿਆ ਪਟਾਲਾ ਮੇਰੇ ਨਾਲ, ਤਾਰਕ ਪਹਿਲਵਾਨ, ਖਲੀਫਾ ਗਿਆ, ਪੋਪੀ ਪਹਿਲਵਾਨ, ਗੋਗਾ ਪਹਿਲਵਾਨ ਮੀਸਾ ਵਾਲਾ, ਮਨੀ ਪਹਿਲਵਾਨ ਫੌਤ ਹੋ ਗਿਆ, ਲੱਜਣ ਨਸੀਬ ਕਰੇ, ਖਾਬਰ ਇੱਕ ਪਹਿਲਵਾਨ ਗੁਜਰਾਤੀਆ ਸੀ। ਅਸੀਂ ਕਾਫੀ ਦੋਸਤ ਜਿਹੜੇ ਨਾ ਉਹ ਇਕੱਠੀ ਸਾਂ ਉੱਥੇ। ਭਲਵਾਨ ਜੀ ਉਹਨਾਂ ਬੰਦਿਆਂ ਨੇ, ਹਿੰਦੁਸਤਾਨ ਦੇ ਬੰਦਿਆਂ ਨੇ, ਰਿਆਸਤ ਦੇ ਬੰਦਿਆਂ ਨੇ ਕਿਸੇ ਪਹਿਲਵਾਨ ਨੂੰ ਨਹੀਂ ਮੰਨਦੇ ਜਿੰਨੀ ਦੇਰ ਤੱਕ ਉਹ ਆਂਦੇ ਸਾਨੂੰ ਇੱਥੇ ਆ ਕੇ ਘੋਲ ਕੇ ਨਾ ਵਹਾਓ ਤੁਸੀਂ। ਵਾਹ। ਸਵਾਏ ਭੋਲੂ ਪਹਿਲਵਾਨ ਦੇ ਮਾਂ ਬਖਸ਼ ਦੇ ਖਾਨਦਾਨ ਤੋਂ ਉਹ ਕਿਸੇ ਬੰਦੇ ਨੂੰ ਇਹ ਤਸਲੀਮ ਕਰਦੇ। ਉਹਨਾਂ ਦਾ ਸਿੱਕਾ ਮੰਨਦੇ ਹਨ ਕਿ ਅਸੀਂ ਵਾਹਦ ਉਹ ਖਾਨਦਾਨ ਹੈ ਜਿਹਨੂੰ ਮੰਨਦੇ ਹਾਂ ਕਿ ਉਹ ਇੱਥੇ ਆ ਕੇ ਘੁਲੇ ਨੇ, ਸਾਨੂੰ ਉਹਨਾਂ ਲੋਹਾ ਮਨਾਇਆ ਆਪਣਾ। ਭਲਵਾਨ ਜੀ ਇਹ ਤਾਂ ਗੱਲ ਹੋ ਗਈ ਹੁਣ ਲਾਹੌਰ ਦੇ ਪਹਿਲਵਾਨਾਂ ਦੀ, ਤੇ ਸਾਡੇ ਗੁਜਰਾਂਵਾਲੇ ਦੇ ਵਿੱਚ ਵੀ ਬੜੇ ਬੜੇ ਵੱਡੇ ਪਹਿਲਵਾਨ ਹੋਏ ਨੇ। ਹੁਣੇ ਤੁਸੀਂ ਸੁਣਾ ਰਹੇ ਹੋ ਜਿਵੇਂ ਆਪਣਾ ਚਿਰਾਗ ਨਾਈ ਦੱਸ ਰਹੇ ਸੋ, ਇੱਕ ਕੋਈ ਜ਼ਿਲ੍ਹਾ ਦੱਸਦੇ ਹੋਵੇ ਸ਼ਹੀਦਾ ਜ਼ਿਲ੍ਹਾ ਕਿ ਕਿਹੜਾ। ਚਿਰਾਗ ਨਾਈ ਜਿਹੜਾ ਇਹ ਸਿੱਖਾਂ ਦਾ ਪਹਿਲਵਾਨ ਸੀ, ਉਹਦੀ ਸਿੱਖ ਕਫਾਲਤ ਕਰਦੇ ਸਨ। ਵਾਹ। ਬੜਾ ਖੂਬਸੂਰਤ ਉਹਦਾ ਜਿਸਮ ਸੀ ਡਾਕਟਰ ਸਾਹਿਬ ਜੀ। ਬੜਾ ਪਹਿਲਵਾਨ ਆ, ਜਲ ਪਹਿਲਵਾਨ ਆ ਤੇ ਬੜਾ ਕਾਰੀਗਰ ਪਹਿਲਵਾਨ ਸੀ। ਭੋਲੂ ਭਲਵਾਨ ਇਹਦੇ ਨਾਲ ਘੁਲਿਆ। ਅੱਛਾ। 1 ਘੰਟਾ ਕੁਸ਼ਤੀ ਹੋਈ ਹੈ ਬਰਾਬਰ ਹੀ। ਇਹ ਉਮਰ 'ਚ ਭੋਲੂ ਭਲਵਾਨ ਵੱਡਾ ਸੀ, ਮਗਰ ਭੋਲੂ ਭਲਵਾਨ ਉੱਠਦਾ ਸੀ 18 ਸਾਲ ਦਾ ਸੀ, ਉਸ ਵੇਲੇ ਨੌਜਵਾਨ ਲੜਕਾ ਸੀ। ਮਗਰ ਉਹਨਾਂ ਨੇ ਕਿਹਾ ਕਿ ਯਾਰ ਇਹ ਰਿਸਕ ਲੈਣਾ ਪੈਣਾ, ਨਾ ਨਿਕਲ ਗਿਆ। ਜਿਸ ਤਰ੍ਹਾਂ ਗੋਗੇ ਭਲਵਾਨ ਨੇ ਆਖਿਆ ਕਿ ਜਿਸ ਵੇਲੇ ਠੇਕੇਦਾਰ ਦੰਗਲ ਕਰਾਉਣਾ ਉਹ ਵਹਿੰਦਾ ਯਾਰ ਕਿਸ ਭਲਵਾਨ ਦੀ ਕਿਸ ਭਲਵਾਨ ਨਾਲ ਟੱਕਰ ਹੋਏਗੀ ਤੇ ਸਾਨੂੰ ਟਿਕਟਾਂ ਜਿਹੜੀਆਂ ਪਰਚੇਜ਼ ਹੋਣਗੀਆਂ ਜਾਂ ਵਿਕਣਗੀਆਂ, ਸਾਨੂੰ ਕੀ ਲੱਭੇਗਾ। ਇਹ ਠੇਕੇਦਾਰ ਤੈਅ ਕਰਦੇ ਨੇ ਕਿਹੜਾ ਪਹਿਲਵਾਨ ਕਿਹਦੇ ਨਾਲ ਘੁਲੇਗਾ ਤੇ ਲੋਕੀ ਵੇਖਣ ਆਉਣਗੇ ਉਹਨਾਂ। ਭੋਲੂ ਭਲਵਾਨ ਦੀ ਔਰ ਚਿਰਾਗ ਨਾਈ ਦੀ ਕੁਸ਼ਤੀ ਹੋਈ ਤੇ ਪੂਰਾ ਪੰਜਾਬ ਵੇਖਣ ਆਇਆ। ਵਾਹ। ਬੜੀ ਖੂਬਸੂਰਤ ਕੁਸ਼ਤੀ ਹੋਈ ਹੈ, ਬੜੀ ਵਰਲਡਿਕਲ ਹੋਈ ਹੈ ਔਰ ਕੁਸ਼ਤੀ ਇਹ ਬਰਾਬਰ ਰਹੀ ਹੈ। ਔਰ ਭੋਲੂ ਭਲਵਾਨ ਨੂੰ ਸਰਾਇਆ ਕਿ ਯਾਰ ਐਡਾ ਸੀਨੀਅਰ ਭਲਵਾਨ ਦੇ ਨਾਲ ਭੋਲੂ ਭਲਵਾਨ ਜਿਹੜਾ ਬਰਾਬਰ ਰਹਿ ਗਿਆ। ਉਸ ਤੋਂ ਇਲਾਵਾ
ਉਹਦਾ ਵਾਕਿਆ ਤੁਸੀਂ ਦੱਸ ਦਿਓ ਸ਼ਹੀਦੇ ਜਲਾਲ ਆ। ਉਹ ਭੋਲੂ ਭਲਵਾਨ ਨੂੰ ਕਿਸੇ ਜਾ ਕੇ ਗੁਜਰਾਂਵਾਲੇ ਬੰਦੇ ਕਿਹਾ ਕਿ ਯਾਰ ਇੱਕ ਸ਼ਹੀਦਾ ਜਲਾ ਆਵੇ, ਹੁਸੈਨ ਭਲਵਾਨ ਦਾ ਸ਼ਾਗਿਰਦ ਸੀ ਪਤਾਸੇ ਵਾਲੇ ਦਾ, ਉਹਨੂੰ ਭਲਵਾਨੀ ਕਰਾ ਰਹੇ ਨੇ ਭਲਵਾਨ ਜੀ, ਤੇ ਤੁਹਾਡੇ ਨਾਲ ਭਲਵਾਨਾ ਉਹਨੂੰ ਉਹਨਾਂ ਨੇ। ਉਹਨੇ ਆਖਿਆ ਯਾਰ ਗੱਲ ਇਹ ਵੇ ਕਿ ਕਿਹੜਾ ਖੂਬਸੂਰਤ ਜਵਾਬ ਦਿੱਤਾ। ਉਹਦੇ ਬੜੇ ਵਜ਼ਾਦਾਰ ਤੇ ਬੜੇ ਆਜਜ਼ ਭਲਵਾਨ ਸਨ, ਹੋਰ ਕੋਈ ਆਂਦਾ ਕੋਈ ਬੁਰਾ ਭਲਾ ਕਹਿੰਦਾ, ਮਗਰ ਭੋਲੂ ਭਲਵਾਨ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹਨੇ ਆਖਿਆ ਯਾਰ ਸਾਡੀ ਦੁਆ ਹੈ ਕਿ ਪੂਰੀ ਦੁਨੀਆ ਹੀ ਭਲਵਾਨ ਹੋ ਜਾਏ। ਵਾਹ। ਉਹ ਭਲਵਾਨ ਹੋਣਗੇ ਤੇ ਅਸੀਂ ਘੁਲਾਂਗੇ, ਅਗਰ ਭਲਵਾਨ ਹੀ ਨਾ ਹੋਣਗੇ ਤੇ ਅਸੀਂ ਕਿਸ ਨਾਲ ਘੁਲਾਂਗੇ। ਵਾਹ ਵਾਹ। ਬੜੇ ਸ਼ਾਹ ਖਰਚ, ਹੱਥ ਦੇ ਖੁੱਲੇ। ਮੇਰੇ ਵਾਲਾ ਸਾਹਿਬ ਨੇ ਮੈਨੂੰ ਇੱਕ ਵਾਕਿਆ ਸੁਣਾਇਆ ਮਰੀ ਦਾ। ਸੁਲੇਮਾਨ ਭਲਵਾਨ, ਜ਼ਿਆ ਭਲਵਾਨ, ਯਕੂਬ ਭਲਵਾਨ, ਕਿਉਂਕਿ ਸਾਡਾ ਪੂਰਾ ਮੁਹੱਲਾ ਹੀ ਭਲਵਾਨਾਂ ਦਾ ਹੈ, ਇਹ ਗਰਮੀਆਂ ਨੂੰ ਜਾਂ ਕਸ਼ਮੀਰ ਚਲੇ ਜਾਂਦੇ ਸਨ ਤੇ ਜਾਂ ਇਹ ਮਰੀ ਚਲੇ ਜਾਂਦੇ ਸਨ, ਉੱਥੇ ਜਾ ਕੇ ਕਸਰਤ ਕਰਦੇ ਸਨ। ਤੇ ਜਦੋਂ ਗਰਮੀਆਂ ਦਾ ਸੀਜ਼ਨ ਮੁੱਕ ਜਾਣਾ ਤੇ ਫਿਰ ਵਾਪਸ ਹੋਣਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਮੈਦਾਨੀ ਇਲਾਕਿਆਂ 'ਚ ਪੈਂਦੀ ਸੀ ਜੀ। ਉੱਥੇ ਭੋਲੂ ਭਲਵਾਨ ਦਾ ਖਾਨਦਾਨ ਵੀ ਆਇਆ ਸੀ ਮਰੀ। ਅਮੀਦਾ ਭਲਵਾਨ ਇਹਨਾਂ ਦਾ ਮਾਮੂ ਸੀ ਰੁਸਮੇ ਹਿੰਦ, ਉਹ ਵੀ ਉੱਥੇ ਮੌਜੂਦ ਸੀ। ਉਹਨੇ ਆਖਿਆ ਸੁਨੇਹਾ ਆ ਗਿਆ, ਉਹਨੇ ਆਖਿਆ ਆਓ ਆਰਮੀ ਵਾਲੇ ਉੱਥੇ ਬੜਾ ਵੱਡਾ ਹੈੱਡਕੁਆਟਰ ਆਰਮੀ ਦਾ, ਉਹਨੇ ਆਖਿਆ ਭੋਲੂ ਭਲਵਾਨ ਨੇ ਆਖਿਆ ਉੱਥੇ ਉਹਨਾਂ ਬੁਲਾਇਆ ਵੇ ਤੇ ਆ ਕੇ ਨਾ ਕੁਸ਼ਤੀ ਸ਼ੋਅ ਫਾਈਟ ਕੁਸ਼ਤੀਆਂ ਵਹਾਣੀਆਂ ਨੇ ਉੱਥੇ ਜੀ। ਅੱਛਾ ਭਲਵਾਨ ਸ਼ੇਰ ਪਾਕਿਸਤਾਨ ਸੀ, ਸੁਲੇਮਾਨ ਭਲਵਾਨ ਸੀ, ਜ਼ਿਆ ਭਲਵਾਨ ਸੀ, ਯਕੂਬ ਪਹਿਲਵਾਨ, ਮੇਰੇ ਵਾਲਾ ਸਾਹਿਬ ਵੀ ਉੱਥੇ, ਹੋਰ ਸਾਡੇ ਮਹੱਲੇ ਦੇ ਜਿੰਨੇ ਬੰਦੇ ਕਾਫੀ ਉੱਥੇ ਮੌਜੂਦ ਸਨ ਜੀ। ਉਹਨਾਂ ਸ਼ੋਅ ਫਾਈਟ ਉੱਥੇ ਕੁਸ਼ਤੀ ਆਪਸ ਵਿੱਚ ਭਲਵਾਨਾਂ ਨੇ ਉਰਾਂ ਪਰਾਂ ਸਭ ਨੇ ਵਿਖਾਈ ਨਾਲ। ਤੇ ਵਾਪਸ ਆ ਗਿਆ ਜਿਸ ਡੇਰੇ ਤੋਂ ਠਹਿਰੇ ਸਨ, ਤੋਂ ਉਹਨਾਂ ਕਿਹਾ ਭਲਵਾਨ ਜੀ ਆਓ ਖਾਣਾ ਉੱਥੇ ਖਾਇਆ ਜੇ ਸਾਡੇ ਕੋਲ ਰਾਤ ਦਾ। ਉਹਨਾਂ ਕਿਹਾ ਮੀਦਾ ਭਲਵਾਨ ਮੇਰੇ ਵਾਲਾ ਸਾਹਿਬ ਦੱਸਦੇ ਨੇ ਕਿ ਪੈਸੇ ਕੱਢ ਕੇ ਉਹਨਾਂ ਕਿਹਾ ਜਾ ਇੰਨੇ ਪਾਵੇ ਲਾਇਆ, ਇੰਨੀਆਂ ਸਰੀਆਂ ਲਿਆ, ਗੋਸ਼ਤ ਲਿਆ, ਦੁੱਧ ਲਿਆ, 2 ਮਣ ਲਿਆ, ਕਿੰਨਾ ਲਿਆ, ਪਕਾ ਪੂ ਕੇ ਰਾਤੀ ਰੋਟੀ ਖੋਲ੍ਹੀ ਉਹਨਾਂ ਨੇ। ਉੱਥੋਂ ਦੇ ਲੋਕਲ ਬੰਦੇ ਵੀ ਆ ਕੇ ਖਾ ਰਹੇ ਨੇ। ਅਸਲ ਗੱਲ ਦੱਸਣ ਵਾਲੀ ਇਹ ਵੀ ਉਹ ਕਿਸੇ ਬੰਦੇ ਨੂੰ ਇਹ ਨਹੀਂ ਪੁੱਛਦੇ ਤੂੰ ਕੌਣ ਹੈ। ਉਹਨੇ ਕਿਹਾ ਉਹਦੇ ਭਲਵਾਨ ਦਾ ਇੱਕ ਤਕੀਆ ਕਲਾਮ ਸੀ ਬਿਸਮਿਲ੍ਲਾ। ਵਾਹ ਵਾਹ। ਜਿਹੜਾ ਆਇਆ ਉਹਨੇ ਕਿਹਾ ਬਿਸਮਿਲ੍ਲਾ, ਬੈਠੋ ਜੀ ਬੈਠੋ ਜੀ ਬੈਠੋ। ਵਾਹ। ਉਹਨੇ ਕਿਹਾ ਸਾਲਨ ਲਿਆਓ, ਰੋਟੀ ਲਿਆਓ, ਪਹਿਲਵਾਨਾਂ ਨੇ ਖਵਾਣੇ। ਅੱਛੇ ਭਲਵਾਨ ਨਾਲ ਉਦੋਂ ਡਿਸਕਸ ਹੋਈ ਸ਼ੇਰੇ ਪਾਕਿਸਤਾਨ ਦੇ ਨਾਲ। ਭਲਵਾਨ ਉਸ ਜ਼ਮਾਨੇ ਵਿੱਚ ਰਿਚ ਸੀ ਫੈਮਿਲੀ ਉਹਨਾਂ ਦੀ। ਉਹਨਾਂ ਆਖਿਆ ਕਿ ਉਹ ਭਲਵਾਨ ਦੇ ਮਤਲਬ ਸੀ ਘੁਲਦਾ ਬੜਾ ਘੱਟ ਹੈ, ਘੁਲਿਆ ਹੈ ਪਹਿਲਵਾਨ, ਬੜਾ ਜੀਦਾਰ ਪਹਿਲਵਾਨ ਹੋਇਆ, ਮਗਰ ਉਹ ਸੀ ਕਿ ਘੱਟ ਘੁਲਦਾ ਕੁਸ਼ਤੀਆਂ। ਉਹਨੇ ਆਖਿਆ ਮੀਦੇ ਭਲਵਾਨ ਨੇ ਉਹਨੂੰ ਆਖਿਆ ਕਿ ਗੱਲ ਇਹ ਵੇ ਜ਼ਰੂਰੀ ਨਹੀਂ ਕਿ ਪੈਸੇ ਕਮਾਉਣ ਵਾਸਤੇ ਇਨਸਾਨ ਘੁਲਦਾ, ਘੁਲੀ ਦਾ ਦੁਨੀਆ ਦਾ ਨਾਮ ਪੈਦਾ ਕਰਨ ਵਾਸਤੇ ਵੀ। ਵਾਹ ਵਾਹ। ਅਸੀਂ ਖੂਬਸੂਰਤ ਉਹਨੇ ਬਾਤ ਕੀਤੀ, ਦੁਨੀਆ ਦਾ ਨਾਮ ਪੈਦਾ ਕਰਨ ਵਾਸਤੇ ਵੀ ਕੁਸ਼ਤੀ ਘੁਲਣੀ ਚਾਹੀਦੀ ਹੈ। ਫਿਰ ਦੱਸਦੇ ਨੇ ਜ਼ਿਆ ਭਲਵਾਨ ਦਾ ਕਿ ਮੇਲਾ ਸੀ ਜਲਾਲਪੁਰ ਪੀਰ ਵਾਲੇ, ਬੜਾ ਵੱਡਾ ਇੱਕ ਮੇਲਾ ਹੁੰਦਾ, ਉੱਥੇ ਭੋਲੂ ਭਲਵਾਨ ਦੇ ਸਾਰੇ ਭਾਈ ਜ਼ਿਆ ਭਲਵਾਨ ਦੇ, ਬਸ਼ੀਰਾ ਭਲਵਾਨ ਵੀ, ਯਕੂਬ ਸਾਰੇ ਗਏ ਸਨ। ਉਹਨਾਂ ਕਾ ਵਾਪਸੀ ਦੇ ਉੱਤੇ ਇੱਕ ਬੱਸ ਦੇ ਉੱਤੇ ਜੀ ਟਰਾਂਸਪੋਰਟ 'ਤੇ ਅਸੀਂ ਆ ਰਹੇ ਸਾਂ ਤੇ ਇੱਕ ਮੇਲਾ ਸੀ ਰਾਜ, ਉਹਨੂੰ ਅਸੀਂ ਖੁੱਲੀਆਂ ਕੁਸ਼ਤੀਆਂ ਆਉਂਦੇ ਹਾਂ ਜੀ, ਕੁੱਟੇਕੁੱਟ ਤੋਂ ਬਗੈਰ, ਜਿਸ ਤਰ੍ਹਾਂ ਮੇਲਾ ਹੋ ਰਿਹਾ ਸੀ ਜੀ ਜੀ। ਉਹਨੇ ਭੋਲੂ ਭਲਵਾਨ ਨੇ ਕਿਹਾ ਯਾਰ ਠਹਿਰੋ ਜ਼ਰਾ, ਬ੍ਰੇਕ ਮਾਰੋ ਥੱਲੇ, ਸਾਰੇ ਉਤਰ ਆਏ। ਮਾਲੀ ਬਜੀ ਸੀ ਉਸ ਜ਼ਮਾਨੇ 50 ਰੁਪਈਏ। ਅੱਛਾ। ਮਾਲੀ ਦਾ ਮਤਲਬ ਇਹ ਹੁੰਦਾ ਇੱਕ ਭਲਵਾਨ ਨੂੰ ਖਿਲਾਰਦੇ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਇਸ ਭਲਵਾਨ ਨੂੰ ਢਾਏਗਾ ਉਹ ਡਾਂਗ ਦੇ ਉੱਤੇ ਉਹਨਾਂ ਪੈਸੇ ਬੰਨੇ ਹੁੰਦੇ ਪਰਨੇ ਦੇ ਵਿੱਚ, ਜਿਹੜਾ ਇਸ ਭਲਵਾਨ ਨੂੰ ਢਾਏਗਾ ਉਹਨੂੰ 50 ਰੁਪਏ ਇਨਾਮ ਮਿਲੇਗਾ, ਜੇ ਢਾਹ ਲੈ ਖੁਸ਼ ਹੋ ਕੇ ਬੰਦਾ ਕੋਈ 10 ਦੇ ਦੇ 20 ਦੇ ਦੇ, ਉਹ ਅਲੱਗਾ ਬਾਤ। ਭਲਵਾਨ ਨੇ ਗੋਗੇ ਨੂੰ ਆਖਿਆ ਇਹ ਲੰਗੋਟਾ ਕਰ, ਆਂਦਾ ਸੀ, ਬੜੇ ਹੈਰਾਨ ਹੋਏ। ਉਹਨੇ ਆਖਿਆ ਪਹਿਲਵਾਨ ਜੀ ਕੋਈ ਗੱਲ ਨਹੀਂ, ਸ਼ੁਗਲ ਹੈ ਪਹਿਲਵਾਨੀ ਦਾ, ਕੋਈ ਮਸਲਾ ਨਹੀਂ ਆਇਆ। ਗੋਗੇ ਭਲਵਾਨ ਨੇ ਕੋਈ 2 ਮਿੰਟਾਂ 'ਚ ਉਹਨੂੰ ਸਿੱਧਿਆਂ ਕੀਤਾ, ਮਾਲੀ ਹੱਥ 'ਚ ਕੀਤੀ, ਭਲਵਾਨ ਨੇ ਆਖਿਆ ਬਹੁ ਬੱਸਾਂ ਦੇ ਵਿੱਚ। ਫਿਰ ਐਸੀ ਸ਼ੌਕੀਨ ਪਹਿਲਵਾਨ ਹੋਏ ਨੇ। ਵਾਹ ਵਾਹ। ਕਮਰੂ ਆਪਣਾ ਕਰਾਮਾਤ ਪਹਿਲਵਾਨ ਇੱਕ ਹੋਇਆ ਲਾਹੌਰ ਦਾ, ਉਹ ਸਾਡੇ ਖਾੜੇ ਆ, ਜ਼ਿਆ ਭਲਵਾਨ ਦਾ ਬੜਾ ਦੋਸਤ ਸੀ। ਜਦੋਂ ਅਸੀਂ ਫਾਰਗ ਹੋ ਗਏ, ਮੈਂ ਤੇ ਭੋਪੀ ਭਲਵਾਨ ਦੋਵੇਂ ਬੈਠੇ ਸਾਂ, ਸਾਨੂੰ ਉਹਦੇ ਨਾਲ ਨਾ ਉਹਨੇ ਕਿਹਾ ਆਓ ਇੱਧਰ ਆਓ, ਉਹਨੇ ਲੰਗੋਟਾ ਕੀਤਾ ਤੇ ਸਾਡੇ ਨਾਲ ਜ਼ੋਰ ਸ਼ੁਰੂ ਕਰ ਦਿੱਤੇ ਉਹਨੇ ਜੀ। ਜ਼ੋਰ ਕੀਤੇ ਸਾਡੇ ਨਾਲ ਘੰਟਾ, ਉਹਨੇ ਕਦੀ ਮੇਰੇ ਨਾਲ ਕਦੀ ਭੋਪੀ ਨਾਲ। ਅਸੀਂ ਬਹਿ ਗਏ, ਮੈਂ ਕਿਹਾ ਭਲਵਾਨ ਜੀ ਕੋਈ ਗੱਲ ਸੁਣਾਓ ਆਪਣੀ ਭਲਵਾਨੀ ਦੀ। ਉਹਨੇ ਆਖਿਆ ਯਾਰ ਮੈਂ ਇੱਕ ਬੜੇ ਗਰੀਬ ਪਹਿਲਵਾਨ ਘਰਾਣੇ ਦਾ ਪਹਿਲਵਾਨ ਸਾਂ, ਪਰ ਮੈਨੂੰ ਪਹਿਲਵਾਨੀ ਦਾ ਜਨੂਨ ਸੀ ਮੈਨੂੰ ਜੀ। ਉਹਨੇ ਆਖਿਆ ਮੈਂ ਜੇ ਖਾੜਾ ਪੁੱਟਣਾ ਸ਼ੁਰੂ ਕੀਤਾ ਤਾਂ 2-2 ਘੰਟੇ ਮੈਂ ਖਾੜਾ ਹੀ ਪੁੱਟਦਾ ਰਿਹਾ, ਜੇ ਮੈਂ ਡੰਡ ਕੱਢੇ ਨੇ 2-2 ਘੰਟੇ ਡੰਡ ਹੀ ਕੱਢਦਾ ਰਿਹਾ, ਮੈਂ ਦੌੜ ਲਾਈ 3-3 ਘੰਟੇ ਦੌੜ ਹੀ ਲਾਉਂਦਾ ਰਿਹਾ। ਜਨੂਨ ਦੀ ਹੱਦ ਤੱਕ ਮੈਨੂੰ ਸ਼ੌਕ ਸੀ।
ਆਂਦਾ ਮੇਰਾ ਦਿਲ ਕੀਤਾ ਮੈਂ ਭੋਲੂ ਭਲਵਾਨ ਨੂੰ ਚੈੱਕ ਕਰਾਂ ਕਿੱਡਾ ਕੋ ਵੱਡਾ ਸ਼ਾਹ ਜ਼ੋਰ ਜਾਂ ਕਿੱਡਾ ਕੋ ਤਗੜਾ ਹੈ। ਆਂਦਾ ਮੈਂ ਜ਼ੋਰ ਕਰਕੇ ਬੈਠਾ ਸਾਂ, ਮੈਂ ਉਸੇ ਤਰ੍ਹਾਂ ਮਿੱਟੀ ਦਾ ਭਰਿਆ ਲਾਛਾ ਬਣਿਆ ਕੁੜਤਾ ਆਪਣੇ ਮੋਢੇ ਤੇ ਰੱਖਿਆ, ਲੰਗੋਟਾ ਮੈਂ ਪਾਇਆ, ਮੈਂ ਭੋਲੂ ਭਲਵਾਨ ਕੋ ਚਲਾ ਗਿਆ। ਐਸੇ ਵੇਖੋ ਪਹਿਲਵਾਨ ਹੋਏ ਨੇ, ਅੱਲਾਹ ਤਾਲਾ ਜੰਨਤ ਤੇ ਫਰਦੌਸ ਦੇਵੇ ਉਹਨਾਂ ਨੂੰ। ਉਹਨਾਂ ਕਿਹਾ ਉਹ ਬਿਸਮਿल्ला ਕਰਾਮਾਤ ਆ ਗਿਆ। ਉਹਨੇ ਕਿਹਾ ਆਓ ਕਰਾਮਾਤ ਜੀ ਬੈਠੋ। ਬੈਠੇ ਹਾਲ ਚਾਲ ਪੁੱਛਿਆ ਉਹਨੇ। ਮੈਂ ਉਹਨਾਂ ਕਿਹਾ ਭਲਵਾਨ ਜੀ ਮੈਂ ਜ਼ੋਰ ਕਰਨੇ ਨੇ ਤੁਹਾਡੇ ਨਾਲ। ਉਹਨੇ ਕਿਹਾ ਬਿਸਮਿल्ला ਆ ਮੁੰਡੇ ਖਾੜਾ ਪੁੱਟਦੇ ਨੇ, ਹੁਣੇ ਜ਼ੋਰ ਕਰਾਮਾਤ ਜੀ ਤੁਹਾਡੇ ਨਾਲ ਹੁੰਦੇ ਨੇ। ਕਰਾਮਾਤ ਭਲਵਾਨ ਨੇ ਆਖਿਆ ਐਸੀ ਉਹਨੇ ਖੂਬਸੂਰਤੀ ਦੇ ਨਾਲ ਮੇਰੇ ਨਾਲ ਜ਼ੋਰ ਕੀਤੇ ਨੇ ਕਿ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਭਲਵਾਨ ਕਿੱਡਾ ਤਕੜਾ। ਅੱਲਾਹੁ ਅਕਬਰ। ਐਸੀ ਵਜ਼ਾਦਾਰੀ, ਯਾਨੀ ਉਹਦਾ ਦਿਲ ਵੀ ਰੱਖਿਆ ਤੇ ਉਹਨੂੰ ਇਹ ਨਹੀਂ ਦੱਸਿਆ ਵੀ ਤੂੰ ਮੇਰੇ ਮੁਕਾਬਲੇ ਤੇ ਕੁਛ ਵੀ ਨਹੀਂ। ਉਹਨੂੰ ਵੀ ਦੱਸਿਆ ਤੂੰ ਵੀ ਭਲਵਾਨ। ਮੈਨੂੰ ਥਕਾ ਵੀ ਦਿੱਤਾ ਤੇ ਮੈਨੂੰ ਢਾਇਆ ਵੀ, ਤੇ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਭਲਵਾਨ ਤਗੜਾ ਕਿੱਡਾ। ਐਸੀ ਵਜ਼ਾਦਾਰੀ ਪਹਿਲਵਾਨ ਦੇ ਵਿੱਚ। ਮਤਲਬ ਖੂਬਸੂਰਤ ਧਰਤੀ ਹੈ ਸਾਡੀ ਜਿਹੜੀ ਗੁਜਰਾਂਵਾਲੇ ਦੀ, ਲਾਹੌਰ ਦੀ ਹੋ ਗਈ। ਔਰੰਗਜ਼ੇਬ ਆਲਮਗੀਰ ਦੀ ਵਫਾਤ ਤੋਂ ਬਾਅਦ ਜਿਹੜੇ ਮਹਾਰਾਜੇ ਤੇ ਰਾਜੇ ਹਿੰਦੁਸਤਾਨ ਦੇ ਹੋਏ ਰਹਿਣ, ਉਹਨਾਂ ਦਾ ਮਰਕਜ਼ੀ ਕਿਰਦਾਰ ਰਿਹਾ ਵੇ ਪਹਿਲਵਾਨੀ ਦੇ ਫਰੋਗ ਦੇ ਵਿੱਚ। ਵਾਹ। ਉਹਨਾਂ ਨੇ ਪਹਿਲਵਾਨਾਂ ਨੂੰ ਪਾਲਿਆ, ਉਹਨਾਂ ਨੇ ਉਹਨਾਂ ਦੀ ਖਿਦਮਤ ਕੀਤੀ ਹੈ, ਪਹਿਲਵਾਨ ਤਿਆਰ ਕੀਤੇ ਨੇ, ਸਾਰਾ ਖਰਚਾ ਆਪਣੇ ਸਿਰ ਚੁੱਕਿਆ ਤੇ ਪਹਿਲਵਾਨੀ ਅਰੂਜ ਤੇ ਗਈ ਹੈ। ਉਹਦਾ ਇਹ ਤਸੱਸਰ ਰਿਹਾ ਪਾਕਿਸਤਾਨ ਬਣਨ ਤੋਂ ਬਾਅਦ ਵੀ। ਸਾਡੇ ਦੌਰ ਤੱਕ ਵੀ ਗੋਗੇ ਭਲਵਾਨ ਦੇ ਗੁਜਰਾਂਵਾਲੇ ਜਿਹੜਾ ਤਸਵਾਨ ਗੋਗੇ ਭਲਵਾਨ ਨੇ ਕੀਤਾ ਹੈ ਕਿ ਤੁਹਾਡੇ ਟਾਈਮ ਤੱਕ ਪਹਿਲਵਾਨੀ ਤੇ ਬੜਾ ਅਰੂਜ ਰਿਹਾ। ਅਰੂਜ ਸੀ, ਅੱਗੋਂ ਕਿਉਂ ਨਹੀਂ ਹੋਇਆ? ਲੇਕਿਨ ਇਹ ਤੁਸੀਂ ਬੜੀ ਜ਼ਬਰਦਸਤ ਭਲਵਾਨੀ ਸੁਜੈਸ਼ਨ ਦਿੱਤੀ ਹੈ ਕਿ ਵੱਡੇ ਵੱਡੇ ਜਿਹੜੇ ਕਾਰੋਬਾਰੀ ਇਦਾਰੇ ਨੇ, ਮਸਲਨ ਬੈਂਕਰ ਨੇ, ਹਬੀਬ ਬੈਂਕ ਦੇ ਮਾਲਕ ਜਿਹੜੇ ਨੇ, ਉਹ ਪਾਕਿਸਤਾਨ ਦਾ ਇੱਕ ਖੂਬਸੂਰਤ ਬੱਚਾ ਜਿਹੜਾ ਚੜ੍ਹਦਾ ਸੂਰਜ ਹੈ ਉਹਨੂੰ ਅਡਾਪਟ ਕਰ ਲੈਣ। ਇਸੇ ਤਰ੍ਹਾਂ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਗੁਜਰਾਂਵਾਲਾ ਦੇ ਇੱਕ ਪਹਿਲਵਾਨ ਦੀ ਸਰਪ੍ਰਸਤੀ ਲੈ ਲਵੇ ਤੇ ਕਿਉਂ ਨਹੀਂ ਪਾਕਿਸਤਾਨ ਦਾ ਪੂਰੀ ਦੁਨੀਆ 'ਚ ਸਾਡੇ ਪਹਿਲਵਾਨ ਨਾਂ ਰੋਸ਼ਨ ਕਰ ਸਕਦੇ ਨੇ? ਮਿਸਾਲ ਹੈ ਸਾਡੇ ਡਿਵੀਜ਼ਨ ਦੇ 6-7 ਐਮਐਨ ਨੇ, ਹਾਂਜੀ, ਥੱਲੇ 12 ਐਮਪੀਏ ਨੇ। ਹਾਂ, 12 ਭਲਵਾਨ ਲੈ ਸਕਦੇ, ਉੱਤੇ 6 ਐਮਐਨ ਨੇ, ਉਹ 6 ਭਲਵਾਨ ਲੈ ਸਕਦੇ, 18 ਕਵਰ ਹੋ ਗਏ। ਵਾਹ ਵਾਹ। ਸਨਅਤਕਾਰ ਬੇਸ਼ੁਮਾਰ ਨੇ ਇੱਥੇ, ਅਰਬਪਤੀ ਨੇ। ਆਪਣੀ ਮੈਂ ਸਮਝਣਾ ਵਕਾਰ ਵਾਸਤੇ ਆਪਣੇ ਨਾਂ ਸੇ ਕਰੋੜਾਂ ਖਰਚ ਕਰਦੇ ਨੇ ਯਾਰ। 50-50 ਹਜ਼ਾਰ ਲੱਖ ਰੁਪਈਆ ਸਾਰਾ ਕ੍ਰਿਕਟ ਦੀਆਂ ਟੀਮਾਂ ਹੁਣ ਵੇਖ ਲਓ, ਐਡੇ ਐਡੇ ਵੱਡੇ ਅਮੀਰ ਲੋਕ ਜਿਹੜੇ ਕਰਦੇ ਉਹ ਲੈਂਦੇ ਨੇ ਤੇ ਇਸੇ ਤਰ੍ਹਾਂ ਇੱਕ ਇੱਕ ਭਲਵਾਨ ਅਡਾਪਟ ਕਰ ਲੈਣ। ਤੁਸੀਂ ਜ਼ਿਕਰ ਹੋਇਆ ਸੀ, ਤੁਸੀਂ ਵੀ ਸਵਾਲ ਕੀਤਾ ਸੀ ਗੋਗੇ ਪਹਿਲਵਾਨ ਛੈਪੀਏ ਦੇ ਨਾਲ ਕਿ ਬਦਾਮਾਂ ਤੇ ਵੀ ਕੁਸ਼ਤੀਆਂ ਸ਼ੁਰੂ ਹੋਈਆਂ ਹਨ। ਮੇਰੇ ਵਾਲਦ ਸਾਹਿਬ ਨੇ ਖੁਦ ਮੈਨੂੰ ਬਾਤ ਸੁਣਾਈ ਹੈ, ਪਾਕਿਸਤਾਨ ਬਣਿਆ ਤੇ ਬਦਾਮਾਂ ਦੇ ਉੱਤੇ ਭਲਵਾਨ ਖੁੱਲੇ ਨੇ। 5 ਕਿਲੋ ਬਦਾਮ, 2 ਕਿਲੋ ਬਦਾਮ ਦਾ ਇਸ ਤਰ੍ਹਾਂ ਸ਼ੌਕ ਨੂੰ ਫਰੋਗ ਦਿੱਤਾ ਗਿਆ। ਜੀ ਜੀ। ਮਗਰੋਂ ਬੰਦੇ ਸਪਾਂਸਰ ਰਲ ਪਏ, ਉਹਨਾਂ ਨੇ ਪੈਸੇ ਦਿੱਤੇ, ਪੈਸੇ ਦੇ ਕੇ ਫੰਨੇ ਪਹਿਲਵਾਨੀ ਨੂੰ ਅਰੂਜ ਆ ਗਿਆ। ਅੱਜ ਜਿਹੜਾ ਵੀ ਜ਼ਵਾਲ ਹੈ, ਮੈਂ ਸਮਝਣਾ ਕੋਈ ਵੀ ਫਨ ਜਿਹੜਾ ਉਹ ਜ਼ਵਾਲ ਪਜ਼ੀਰ ਨਹੀਂ ਹੋ ਸਕਦਾ। ਉਹਦੇ ਤੇ ਵਕਤੀ ਤੌਰ ਤੇ ਗਿਰਾਵਟ ਤੇ ਆ ਸਕਦੀ ਹੈ, ਮਗਰ ਫਨ ਖਤਮ ਨਹੀਂ ਹੋ ਸਕਦਾ। ਮਗਰ ਉਹਦੇ ਤੇ ਸਿਰ ਜੋੜ ਕੇ ਬਹਿਣ ਦੀ ਗੱਲ ਹੈ, ਸੋਚੋ ਵਿਚਾਰ ਦੀ ਗੱਲ ਹੈ, ਕਿਉਂਕਿ ਇਸ ਕੰਮ ਨੂੰ ਅਸਾਂ ਕੀਤਾ, ਅਸੀਂ ਇਸ਼ਕ ਦੀ ਹੱਦ ਤੱਕ ਇਹਦੇ ਨਾਲ ਪਿਆਰ ਕਰਦੇ ਹਾਂ। ਮੈਂ ਇਹ ਸੁਜੈਸ਼ਨ ਦਿਆਂਗਾ ਕਿ ਇਹ ਬੈਂਕਰ ਹੋਣ, ਸਿਆਸੀ ਲੀਡਰ ਹੋਣ, ਸਨਅਤਕਾਰ ਹੋਣ, ਇੱਕ ਇੱਕ ਪਹਿਲਵਾਨ ਨੂੰ ਕਫਾਲਤ ਕਰਨ, ਇਹ ਅਰੂਜ ਤੇ ਚਲਾ ਜਾਏਗਾ। ਉਦੋਂ ਜਿਹੜੇ ਸਪਾਂਸਰ ਨੇ ਉਹ ਦੰਗਲ ਸ਼ੁਰੂ ਹੋ ਜਾਣਗੇ, ਪਹਿਲਵਾਨਾਂ ਦੀਆਂ ਲਾਈਨਾਂ ਲੱਗ ਜਾਣਗੀਆਂ, ਹਰ ਮਹੱਲੇ ਦਾ, ਹਰ ਗਲੀ ਦਾ, ਹਰ ਸ਼ਹਿਰ ਦਾ। ਸ਼ਹਿਰ ਦੀ ਸਤ੍ਹਾ ਤੇ ਮਹੱਲੇ ਦੀ ਸਤ੍ਹਾ ਤੇ ਉੱਤੇ ਪਹਿਲਵਾਨਾਂ ਦੇ ਮੁਕਾਬਲੇ ਕਰਾਏ ਜਾਣ, ਫਿਰ ਸਿਟੀ ਦੀ ਮੁਕਾਬਲੇ ਤੇ, ਫਿਰ ਡਿਵੀਜ਼ਨ ਦੇ ਮੁਕਾਬਲੇ ਤੇ, ਫਿਰ ਉਹਦੇ ਪੰਜਾਬ ਦੀ ਸਤ੍ਹਾ ਤੇ ਬਲੋਚ, ਇਸੇ ਤਰ੍ਹਾਂ ਮੁਖਤਲਿਫ ਸੂਬਿਆਂ ਦੀ ਸਤ੍ਹਾ ਤੇ, ਫਿਰ ਉਹਨਾਂ ਦਾ ਇੱਕ ਮੁਲਕ ਦੀ ਸਤ੍ਹਾ ਦੇ ਉੱਤੇ, ਨੈਸ਼ਨਲ ਸਤ੍ਹਾ ਦੇ ਉੱਤੇ ਮੁਕਾਬਲੇ ਕਰਾਇਆ ਤੇ ਪਹਿਲਵਾਨੀ ਦਾ ਅਰੂਜ ਹਾਸਲ ਹੋ ਜਾਂਦਾ। ਵਾਹ। ਲੋ ਜੀ ਪਿਆਰਿਓ, ਇਹ ਸਨ ਇਮਰਾਨ ਮੁਸਤਫਾ ਬੱਟ ਉਰਫ ਮਾਨੀ ਪਹਿਲਵਾਨ। ਉਹਨਾਂ ਕਿੱਡੀਆਂ ਸੋਹਣੀਆਂ ਗੱਲਾਂ ਕੀਤੀਆਂ, ਕਿੱਡੀਆਂ ਪਿਆਰੀਆਂ ਤਜਾਵੀਜ਼ ਦਿੱਤੀਆਂ। ਉਹਨਾਂ ਆਖਿਆ ਕਿ ਇਹਨਾਂ ਇਲੈਕਸ਼ਨਾਂ ਦੇ ਉੱਤੇ ਇੱਕ ਇੱਕ ਐਮਪੀਏ, ਇੱਕ ਇੱਕ ਐਮਐਨਏ ਕਰੋੜਾਂ ਰੁਪਏ ਪਿਆ ਖਰਚਦਾ। ਤੁਸੀਂ ਵੇਖੋ ਨਾ, ਇਹ ਸਿਰਫ ਟਿਕਟਾਂ ਲੈਣ ਦੇ 5-5, 6-6 ਕਰੋੜ ਰੁਪਇਆ ਆਪਣੀ ਆਪਣੀ ਸਿਆਸੀ ਜਮਾਤ ਦੇ ਕਾਇਦੀਨ ਨੂੰ ਦੇ ਛੱਡਦੇ ਨੇ। ਤੇ ਪਿਆਰਿਓ, ਪਾਕਿਸਤਾਨ ਦੇ ਵੱਡੇ ਗਰੁੱਪ, ਬਿਜ਼ਨਸ ਗਰੁੱਪ ਜਿਹੜੇ ਨੇ, ਵੱਡੇ ਤਜਾਰਤੀ ਇਦਾਰੇ ਜਿਹੜੇ ਨੇ, ਪਾਕਿਸਤਾਨ ਦੇ ਐਮਪੀ ਐਮਐਨਏਸ ਜਿਹੜੇ ਨੇ, ਬਿਲਖਸੂਸ ਗੁਜਰਾਂਵਾਲਾ ਤੇ ਲਾਹੌਰ ਦੇ, ਕਿਉਂਕਿ ਇਹ ਪਹਿਲਵਾਨਾਂ ਦੀਆਂ ਧਰਤੀਆਂ ਨੇ ਦੋਵੇਂ ਸ਼ਹਿਰ। ਇਹ ਅਗਰ ਇੱਕ ਇੱਕ ਪਹਿਲਵਾਨ ਦੀ ਸਰਪ੍ਰਸਤੀ, ਉਹਦੀ ਕਫਾਲਤ ਆਪਣੇ ਜ਼ਿੰਮੇ ਲੈ ਲੈਣ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਵੇਖੋ ਕਿੰਨੇ ਨਵੇਂ ਪਹਿਲਵਾਨ, ਕਿੰਨੇ ਨਵੇਂ ਸ਼ਾਹਜ਼ੋਰ ਪੈਦਾ ਕੀਤੇ ਜਾ ਸਕਦੇ ਨੇ, ਜਿਹੜੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਪਾਕਿਸਤਾਨ ਦਾ ਨਾਂ
ਤੇ ਝੰਡਾ ਸਰ ਬੁਲੰਦ ਕਰ ਸਕਦੇ ਨੇ। ਸਾਹਿਬੋ ਅਸਾਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਅੱਜ ਦੀ ਬੈਠਕ ਦੇ ਵਿੱਚ ਸਾਡੇ ਨਾਲ ਗੁਜਰਾਂਵਾਲਾ ਦੇ ਇੱਕ ਹੋਰ ਬੜੇ ਨਾਮਵਰ ਬੜੇ ਸਟਾਰ ਪਹਿਲਵਾਨ ਆਰਿਫ ਪਹਿਲਵਾਨ ਪਟਾਨਵਾਲਾ ਵੀ ਮੌਜੂਦ ਨੇ। ਆਪ ਵੀ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਖਾਨਦਾਨ ਦੇ ਹੀ ਸ਼ਾਗਿਰਦਾਂ ਦੇ ਵਿੱਚੋਂ ਨੇ ਔਰ ਗੋਗਾ ਪਹਿਲਵਾਨ ਚੈਂਪੀਅਨ ਪੰਜਾਬ ਜਿਹੜੇ ਅੱਜ ਸਾਡੇ ਉਚੇਚੇ ਪ੍ਰਾਹੁਣੇ ਵੀ ਨੇ ਉਹਨਾਂ ਦੇ ਨਾਲ ਹੀ ਉਹਨਾਂ ਤੋਂ ਜੂਨੀਅਰ ਪਹਿਲਵਾਨ ਨੇ, ਵੈਸੇ ਉਹਨਾਂ ਤੋਂ ਛੋਟੇ ਨੇ ਉਮਰ ਦੇ, ਤੇ ਉਸੇ ਅਖਾੜੇ 'ਚ ਹੀ ਇਹ ਵੀ ਵਰਜ਼ਿਸ਼ ਕਰਦੇ ਰਹੇ। ਆਓ ਭਲਵਾਨ ਹੋਰਾਂ ਦੇ ਨਾਲ ਵੀ ਤੁਹਾਨੂੰ ਮਿਲਵਾਈਏ। ਭਲਵਾਨ ਜੀ, ਇੱਕ ਤਾਂ ਪਹਿਲੇ ਨੰਬਰ 'ਤੇ ਸਾਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਦੌਰ ਸੀ, ਇਹ ਸਵਾਲ ਮੈਂ ਅੱਗੇ ਗੋਗੇ ਭਲਵਾਨ ਹੋਰਾਂ ਨੂੰ ਵੀ ਕੀਤਾ, ਮਾਨੀ ਭਲਵਾਨ ਹੋਰਾਂ ਨੂੰ ਵੀ ਕੀਤਾ, ਕਿ ਉਸ ਦੌਰ ਜਦੋਂ ਤੁਸੀਂ ਘੁਲਦੇ ਸੋ ਮਾਸ਼ਾਅੱਲਾ, ਜਦੋਂ ਗੋਗਾ ਭਲਵਾਨ ਘੁਲਦੇ ਹਨ, ਸਾਡੇ ਸ਼ਹਿਰ ਗੁਜਰਾਂਵਾਲੇ ਦਾ ਇੱਕ ਨਾਂ ਸੀ, ਕਿਤੇ ਜਾ ਕੇ ਨਾਂ ਲਈਦਾ ਸੀ ਨਾ, ਮੈਂ ਗੁਜਰਾਂਵਾਲਿਓਂ ਆਇਆ, ਤੇ ਅੱਗੋਂ ਬੰਦੇ ਆਖਦੇ ਹਨ ਅੱਛਾ ਗੁਜਰਾਂਵਾਲਾ ਗੋਗੇ ਭਲਵਾਨ ਦਾ ਸ਼ਹਿਰ, ਆਰਫ ਪਟਾਨਵਾਲੇ ਦਾ ਸ਼ਹਿਰ, ਮਾਨੀ ਭਲਵਾਨ ਦਾ ਸ਼ਹਿਰ। ਹੁਣ ਗੁਜਰਾਂਵਾਲੇ 'ਚੋਂ ਕਿਉਂ ਭਲਵਾਨੀ ਮੁੱਕਦੀ ਜਾ ਰਹੀ ਹੈ? ਤੁਸੀਂ ਐਡੇ ਵੱਡੇ ਨਾਮਵਰ ਪਹਿਲਵਾਨਾਂ ਦੇ ਸ਼ਾਗਿਰਦ ਹੋ, ਤੁਸੀਂ ਆਪ ਬੜਾ ਨਾਮ ਪੈਦਾ ਕੀਤਾ, ਤੁਹਾਡੇ ਭਰਾ ਸਾਰੇ ਤੁਸੀਂ ਮਾਸ਼ਾਅੱਲਾ ਆਪਣੇ ਸਮੇਂ ਦੇ ਵੱਡੇ ਭਲਵਾਨ ਹੋਏ, ਤੇ ਤੁਸੀਂ ਇਹ ਦੱਸੋ ਇੱਕ ਤਾਂ ਗੋਗੇ ਭਲਵਾਨ ਦੀ ਪਹਿਲਵਾਨੀ ਤੇ ਸਾਨੂੰ ਥੋੜ੍ਹੀ ਜਿਹੀ ਗੱਲਬਾਤ ਸੁਣਾਓਗੇ। ਭਲਵਾਨ ਹੋਰੀ ਕਿਸ ਤਰ੍ਹਾਂ ਦੇ ਪਹਿਲਵਾਨ ਸਨ, ਤੁਸੀਂ ਉਸੇ ਅਖਾੜੇ 'ਚ ਜੁਜ਼ੋਰ ਕਰਦੇ ਸਨ, ਤੇ ਦੂਜਾ ਭਲਵਾਨੀ ਦਮ ਕਿਉਂ ਤੋੜਦੀ ਜਾ ਰਹੀ ਹੈ, ਇਹਦੇ ਬਾਰੇ 'ਚ ਦੱਸੋਗੇ? ਕਿਵੇਂ ਫੇਰ ਮੋਢਾ ਦਈਏ, ਕਿਵੇਂ ਚੁੱਕੀਏ ਭਲਵਾਨੀ ਨੂੰ, ਲੋਕਾਂ 'ਚ ਸ਼ੌਕ ਪੈਦਾ ਕਰੀਏ, ਮੁੰਡੇ ਸਾਡੇ ਨਸ਼ਿਆਂ ਤੋਂ ਬਚ ਜਾਣ, ਭੈੜਿਆਂ ਕੰਮਾਂ ਤੋਂ, ਬੁਰਾਈਆਂ ਤੋਂ ਬਚ ਜਾਣ, ਆਪਣੀ ਸਿਹਤ ਬਣਾਉਣ ਦਾ ਉਹਨਾਂ ਨੂੰ ਸ਼ੌਕ ਪੈ ਜਾਏ। ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ, ਬਹੁਤ ਮਿਹਰਬਾਨੀ। ਬੜੇ ਵੱਡੇ ਭਲਵਾਨ ਹੋਏ ਨੇ, ਅਸੀਂ ਇਹਨਾਂ ਨੂੰ ਵੇਖ ਕੇ ਭਲਵਾਨ ਹੋਏ ਆ। ਵਾਹ। ਅਸੀਂ ਪਹਿਲਾਂ ਇਹਨਾਂ ਨੂੰ ਵੇਖਦੇ ਹਾਂ, ਮੇਰੇ ਭਾਈ ਇਹਨਾਂ ਨਾਲ ਜ਼ੋਰ ਕਰਦੇ ਹੁੰਦੇ ਹਨ ਜੀ ਜੀ। ਇਹ ਐਸੇ ਪਹਿਲਵਾਨ ਹੋਏ ਨੇ ਕਿ ਦੁਨੀਆ ਦੇ ਕੋਈ ਐਸਾ ਸ਼ਰੀਫ ਬੰਦਾ ਪਹਿਲਵਾਨ ਨਹੀਂ ਹੋਣਾ। ਵਾਹ ਵਾਹ। ਜਿਹੜੇ ਸਾਡੇ ਖੱਡ ਦੇ ਵਿੱਚ ਹਜ਼ਾਰਾਂ ਬੰਦੇ ਜ਼ੋਰ ਵੇਖਣ ਆਉਂਦੇ ਹੁੰਦੇ ਹਨ, ਉਦੋਂ ਖੁਸ਼ਹਾਲੀ ਹੁੰਦੀ ਸੀ, ਠੇਕੇਦਾਰ ਆਉਂਦੇ ਹਨ, ਪੈਸੇ ਦਿੰਦੇ ਹਨ, ਬਿਆਨੇ ਕਰਦੇ ਹਨ, ਤੇ ਕੁਸ਼ਤੀਆਂ ਹੁੰਦੀਆਂ ਹਨ। ਹੁਣ ਨਾ ਉਹ ਕੰਮ ਰਿਹਾ, ਨਾ ਉਹ ਬੰਦੇ ਰਹੇ ਨੇ, ਨਾ ਉਹ ਬਾਤ ਰਹੀ ਹੈ। ਇਸ ਵਜ੍ਹਾ ਤੋਂ ਮਹਿੰਗਾਈ ਦਾ ਦੌਰ ਹੋ ਗਿਆ। ਜਿਸ ਤਰ੍ਹਾਂ ਮਾਨੀ ਪਹਿਲਵਾਨ ਨੇ ਗੱਲ ਕੀਤੀ ਹਾਜੀ ਸਾਹਿਬ ਨੇ ਕਿ ਹਰ ਅਦਾਰੇ ਵਾਲੇ ਬੰਦੇ ਭਲਵਾਨਾਂ ਨੂੰ ਇੱਕ ਭਲਵਾਨ ਝੁਕ ਲੈਣ, MN MP ਜਾਂ ਕੋਈ ਕਾਰਖਾਨੇਦਾਰ ਵਗੈਰਾ, ਤੇ ਭਲਵਾਨੀ ਸ਼ੁਰੂ ਹੋ ਜਾਂਦੀ ਹੈ। ਹੁਣ ਮਹਿੰਗਾਈ ਦਾ ਦੌਰ ਇੰਨਾ ਕੁ ਹੈ, ਕੋਈ ਬੰਦਾ ਘਰੋਂ ਰੋਟੀ ਨਹੀਂ ਖਾ ਸਕਦਾ, ਤੇ ਭਲਵਾਨ ਕਿੱਥੋਂ 500 ਰੁਪਏ ਕਿਲੋ ਰੋਜ਼ ਬਦਾਮ ਕਿੱਥੋਂ ਪੀਏ? 500 ਰੁਪਏ ਕਿਲੋ ਦੇ ਭਲਵਾਨ ਜੀ, 500 ਦੇ ਤੇ ਰੋਜ਼ ਦੇ ਬਦਾਮ ਹੀ ਨੇ, 2200 ਰੁਪਏ ਕਿਲੋ ਛੋਟਾ ਗੋਸ਼ਤ, ਗੋਸ਼ਤ ਵੀ ਤੇ ਖਾਣਾ ਹੈ, ਕੋਈ ਦੁੱਧ ਸ਼ੁੱਧ ਪੀਣਾ ਹੈ, ਕੋਈ ਫਲ ਫਰੂਟ ਖਾਣਾ ਹੈ, ਤੇ ਹੁਣ ਵਾਕਈ ਬਹੁਤ ਜ਼ਿਆਦਾ ਮਹਿੰਗਾਈ ਹੈ। ਔਰ ਇੱਕ ਗਰੀਬ ਬੱਚਾ ਜਿਹਨੂੰ ਸ਼ੌਕ ਤੇ ਹੈ, ਉਹਦਾ ਕੱਦ ਕਾਠ ਵੀ ਸੋਹਣਾ, ਉਹਦੇ ਹੱਡ ਪੈਰ ਵੀ ਸੁਥਰੇ ਨੇ, ਲੇਕਿਨ ਉਹਦੇ ਕੋਲ ਜ਼ਰਾਇਆ ਹੀ ਨਹੀਂ ਹੈ ਪਹਿਲਵਾਨ ਬਣਨ ਵਾਸਤੇ, ਜਿਹੜੀਆਂ ਚੀਜ਼ਾਂ, ਜਿਹੜੀ ਖੁਰਾਕ ਚਾਹੀਦੀ ਹੈ। ਤੁਸੀਂ ਬਲਕਿ ਜ਼ਰਾ ਇਹ ਵੀ ਦੱਸੋ ਨਾ ਕਿ ਇੱਕ ਪਹਿਲਵਾਨ ਨੂੰ ਸੁਬਾਹ ਤੋਂ ਸ਼ਾਮ ਤੱਕ ਕੀ ਖੁਰਾਕ ਖਾਣੀ ਚਾਹੀਦੀ ਹੈ ਦੇਸੀ ਕੁਸ਼ਤੀ ਘੁਲਣ ਵਾਲੇ? ਦੇਸੀ ਕੁਸ਼ਤੀ ਘੁਲਣ ਨੇ ਜਿਹੜੀ ਥਾਂ ਖਾਧੀਆਂ ਨੇ, ਮਾਂ ਪਿਓ ਨੇ ਖਵਾਈਆਂ ਨੇ, ਜਾਂ ਭਾਜੀ ਗੋਗੇ ਭਲਵਾਨ ਨੇ ਖਵਾਈਆਂ ਨੇ, ਮਾਨੀ ਭਲਵਾਨ ਨਾਲ ਖਾਧੀਆਂ ਨੇ। ਸੁਬਾਹ ਸਵੇਰੇ ਉੱਠ ਕੇ ਮੁਰੱਬਾ ਤੇ ਸ਼ਰਬਤ, ਅਰਕ। ਵਾਹ ਵਾਹ। ਅਰਕ ਗੁਲਾਬ ਦਾ? ਹਾਂਜੀ, ਕਾਜ਼ਬਾਨ ਦਾ। ਕਾਜ਼ਬਾਨ ਦਾ। ਉਸ ਤੋਂ ਬਾਅਦ ਖਾੜੇ ਜਾਣਾ, ਮਿਹਨਤ ਰਿਆਜ਼ ਕਰਨੀ ਹੈ, ਵੀ ਮਿਹਨਤ ਰਿਆਜ਼ ਕਰ ਲੈਣੀ ਹੈ, ਮਾਰਕੁੱਟ ਖਾ ਲੈਣੀ ਹੈ। ਉਸ ਤੋਂ ਬਾਅਦ ਬਦਾਮ ਪੀਣੇ ਨੇ। ਵਾਹ। ਬਦਾਮ ਪੀਣ ਤੋਂ ਬਾਅਦ ਫਿਰ ਘਰ ਚਲੇ ਜਾਣਾ, ਫਿਰ 11 ਵਜੇ ਨਾਲ ਰੋਟੀ ਖਾ ਲੈਣੀ ਹੈ, ਗੋਸ਼ਤ ਖਾ ਲੈਣਾ। ਵਾਹ। ਉਸ ਤੋਂ ਬਾਅਦ ਫਿਰ ਦੁਪਹਿਰ ਵੇਲੇ ਕੋਈ ਦੁੱਧ ਦਾ ਗਲਾਸ ਪੀਣਾ ਜੀ, ਤੇ ਲਵਡੇ ਵਾਲੇ ਫਿਰ ਖਾੜੇ ਆ ਜਾਣਾ। ਵਾਹ ਵਾਹ। ਫਿਰ ਖਾੜੇ ਆ ਕੇ ਜ਼ੋਰ ਕਰਕੇ ਮਿਹਨਤਾਂ ਰਿਆਜ਼ਤਾਂ ਕਰਕੇ ਤੇ ਫਿਰ ਬਦਾਮ ਜਾਮ ਪੀ ਕੇ ਤੇ ਫਿਰ ਘਰ। ਅੱਛਾ ਭਲਵਾਨ ਜੀ, ਇਹ ਦੱਸੋ ਕਿ ਸਵੇਰ ਤੋਂ ਸ਼ਾਮ ਤੱਕ ਖੁਰਾਕ ਤਾਂ ਤੁਹਾਂ ਦੱਸ ਦਿੱਤੀ, ਹੁਣ ਸਵੇਰ ਤੋਂ ਸ਼ਾਮ ਤੱਕ ਇੱਕ ਅੱਛਾ ਤਾਕਤਵਰ ਪਹਿਲਵਾਨ ਸ਼ਾਹਜ਼ੋਰ ਬਣਨ ਦੇ ਵਾਸਤੇ ਵਰਜ਼ਿਸ਼ ਕਿੰਨੇ ਡੰਡ, ਕਿੰਨੇ ਸਪਾਟੇ, ਕਿੰਨੇ ਦੋਰੇ, ਕਿੰਨੇ ਸਾਰਾ ਕੁਝ ਦੱਸੋ ਨਾ, ਬੈਠਕਾਂ ਕਿੰਨਾ ਕਰਨਾ ਚਾਹੀਦਾ? ਇਸ ਕੰਮ ਵਾਸਤੇ ਇਹਦੀ ਤਾਂ ਹੱਦ ਹੀ ਕੋਈ ਨਹੀਂ, ਲੇਕਿਨ ਗੋਗੇ ਭਲਵਾਨ ਹੋਰਾਂ ਜਿਹੜਾ ਅਸਾਂ ਵੇਖਿਆ ਜਾਂ ਅਸਾਂ ਲਾਏ ਨੇ, ਮਾਨੀ ਭਲਵਾਨ ਨੇ ਲਾਏ ਨੇ ਜੀ, ਇਹਨਾਂ 3000 ਡੰਡ ਕੱਢਿਆ। ਵਾਹ। ਅਸਾਂ 1500 ਕੱਢਿਆ, ਮਾਨੀ ਭਲਵਾਨ ਨਾਲ 2000 ਕੱਢਿਆ। ਤੇ ਫਿਰ ਬੈਠਕਾਂ ਲਾਈਆਂ ਨੇ, ਗੋਗੇ ਭਲਵਾਨ ਨੇ 1500 2000 ਬੈਠਕ ਲਾਈ ਹੈ, ਅਸਾਂ ਵੀ 1500 2000 ਬੈਠਕ ਲਾਈ ਹੈ। ਮੇਰੇ ਭਰਾ ਮਾਨੀ ਭਲਵਾਨ ਨੇ ਵੀ 2000 ਬੈਠਕ ਲਾਈ ਹੈ। ਵਾਹ। ਦੂਰੇ ਲਾਏ ਨੇ 500, ਤੇ ਮਾਰ ਖਾਧੀ ਹੈ ਗੋਗੇ ਭਲਵਾਨ ਦੀ ਬੜੀ, ਸਾਰੀ ਉਮਰ ਮਾਰ ਹੀ ਖਾਧੀ ਇਹਨਾਂ ਕੋਲ। ਇਹਨਾਂ ਦੀ ਮਾਰ ਦੀ ਵਜ੍ਹਾ ਦੇ ਨਾਲ ਅਸੀਂ ਭਲਵਾਨ ਹੋਏ ਹਾਂ। ਵਾਹ ਵਾਹ। ਪਿਆਰੇ ਵੇਖਣ ਵਾਲਿਓ, ਸਾਡੇ
ਗੁਜਰਾਂਵਾਲਾ ਸ਼ਹਿਰ ਦੀ ਪਹਿਲਵਾਨੀ ਦੀ ਗੁਜ਼ਸ਼ਤਾ 50 ਸਾਲਾ ਜਿਹੜੀ ਤਾਰੀਖ ਹੈ, ਜਿਹਨੂੰ ਅਸੀਂ ਗੁਜਰਾਂਵਾਲਾ ਦੇ ਵਿੱਚ ਰੈਸਲਿੰਗ ਦਾ ਗੋਲਡਨ ਐਰਾ ਕਹਿ ਸਕਨੇ ਆ। ਉਹਦੇ ਇੱਕ ਹੋਰ ਸੁਪਰਸਟਾਰ ਗੁਜਰਾਂਵਾਲਾ ਦੇ ਵਿੱਚ ਪਹਿਲਵਾਨੀ ਦੀ ਇੱਕ ਵੱਡੀ ਦਫ ਹੁਸੈਨ ਪਹਿਲਵਾਨ ਪਤਾਸੇਵਾਲਾ, ਉਸ ਖਾਨਦਾਨ ਦੇ ਫਰਦ ਹੁਸੈਨ ਪਹਿਲਵਾਨ ਦੇ ਪੋਤਰੇ, ਬੜੇ ਨਾਮਵਰ ਪਹਿਲਵਾਨ ਜਿਨ੍ਹਾਂ ਪਾਕਿਸਤਾਨ ਦੇ ਵਿੱਚ ਵੀ ਔਰ ਯੂਰਪ ਦੇ ਵਿੱਚ ਵੀ ਔਰ USA ਅਮਰੀਕਾ ਦੇ ਵਿੱਚ ਵੀ ਜਾ ਕੇ ਮਾਸ਼ਾਅੱਲਾ ਪਾਕਿਸਤਾਨ ਦਾ ਤੇ ਆਪਣੇ ਸ਼ਹਿਰ ਗੁਜਰਾਂਵਾਲੇ ਦਾ ਨਾਂ ਉੱਚਾ ਕੀਤਾ, ਪਾਕਿਸਤਾਨ ਦੇ ਪਰਚਮ ਨੂੰ ਸਰ ਬੁਲੰਦ ਕੀਤਾ। ਸਾਡੀ ਬੈਠਕ ਦੇ ਦੌਰਾਨ ਉਹ ਵੀ ਤਸ਼ਰੀਫ ਲੈ ਆਏ ਨੇ ਤੇ ਸਾਨੂੰ ਆਨ ਰਲੇ ਨੇ। ਨਾਮੇ ਨਾਮੀ ਇਸਮੇ ਗਿਰਾਮੀ ਹੈ ਖਲੀਫਾ ਤਾਰਕ ਪਹਿਲਵਾਨ ਫਖਰ ਗੁਜਰਾਂਵਾਲਾ ਨੇ, ਪਾਕਿਸਤਾਨ ਦਾ ਫਖਰ ਨੇ। ਆਓ ਤੁਹਾਨੂੰ ਖਲੀਫਾ ਤਾਰਕ ਹੋਰਾਂ ਦੇ ਨਾਲ ਵੀ ਮਿਲਵਾਈਏ। ਖਲੀਫਾ ਜੀ, ਅਸੀਂ ਅੱਜ ਬੈਠਕ ਸਜਾਈ ਸੀ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਸਾਂ ਗੁਜਰਾਂਵਾਲਾ ਦੀ ਪਹਿਲਵਾਨੀ ਦੀਆਂ। ਗੁਜਰਾਂਵਾਲਾ ਦੇ ਰੈਸਲਿੰਗ ਦੇ ਵਿੱਚ ਜਿਹੜੇ ਵੱਡੇ ਨਾਂ ਨੇ ਉਹਨਾਂ ਦੇ ਵਿੱਚ ਇੱਕ ਮਾਸ਼ਾਅੱਲਾ ਤੁਹਾਡਾ ਖਾਨਦਾਨ ਵੀ ਹੈ, ਇੱਕ ਵੱਡੀ ਦਫ ਹੈ ਸਾਡੇ ਸ਼ਹਿਰ ਦੀ, ਜਿਵੇਂ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਇੱਕ ਖਾਨਦਾਨ ਹੈ, ਉਸ ਤਰ੍ਹਾਂ ਹੀ ਤੁਹਾਡਾ ਖਾਨਦਾਨ ਹੈ ਮਾਸ਼ਾਅੱਲਾ। ਔਰ ਤੁਹਾਡੀਆਂ ਸਦੀਆਂ ਤੇ ਮੁਹੀਤ ਨੇ ਰੈਸਲਿੰਗ ਦੇ ਵਾਸਤੇ ਜਿਹੜੀਆਂ ਖਿਦਮਾਤ ਨੇ। ਤੁਸੀਂ ਆਪੂ ਥੋੜ੍ਹਾ ਜਿਹਾ ਆਪਣੀ ਫੈਮਿਲੀ ਦਾ ਬੈਕਗਰਾਊਂਡ ਥੋੜ੍ਹਾ ਪਿਛੋਕੜ ਸਾਡੇ ਦਰਸ਼ਕਾਂ ਨੂੰ ਦੱਸੋ ਜ਼ਰਾ ਪਲੀਜ਼ ਆਪਣੀ ਜ਼ੁਬਾਨੀ। ਮੈਂ ਸਮਝਦਾ ਵਾਂ ਕਿ ਜਿਹੜਾ ਪਹਿਲਵਾਨੀ ਹੈ ਕੁਛ ਐਸਾ ਸ਼ਹਿਰ ਹੈ ਜਿਹਦੀਆਂ ਕੁਛ ਸ਼ਖਸੀਅਤਾਂ ਔਰ ਜਿੱਥੇ ਖਾਨਦਾਨ ਦੇ ਲੋਕ, ਉਹਨਾਂ ਲੋਕਾਂ ਨੇ ਇਸ ਫਨ ਦੀ ਬੜੀ ਖਿਦਮਤ ਕੀਤੀ ਹੈ ਜੀ, ਜਿਨ੍ਹਾਂ 'ਚ ਅਸੀਂ ਵੀ ਸ਼ਾਮਲ ਹਾਂ। ਉਸ ਵਕਤ ਦੇ ਮੁਤਾਬਕ ਜਿਹੜਾ ਅਸੀਂ ਨਾ ਜਿਹੜਾ ਸ਼ਹਿਰ ਦੇ ਵਿੱਚ ਇੱਕ ਪਾਸੇ ਤਰੀਮ ਪਹਿਲਵਾਨ ਸਨ, ਸਭ ਤੋਂ ਵੱਡੇ ਪਹਿਲਵਾਨ ਸਨ ਉਹ, ਔਰ ਦੂਸਰੇ ਪਾਸੇ ਮੇਰੇ ਪੜਦਾਦਾ ਸਨ। ਵਾਹ। ਮੇਰਾ ਦਾਦਾ ਹੁਸੈਨ ਭਲਵਾਨ ਹੈ ਤੇ ਉਹਦਾ ਬਾਪ ਜਿਹੜਾ ਸੀ ਨਾ ਪੜਦਾਦਾ ਜੀ ਮਹੰਤ ਪਹਿਲਵਾਨ, ਉਹ ਮਹੰਤ ਪਹਿਲਵਾਨ ਜਿਹੜਾ ਵੇ ਨਾ ਉਹ ਇਹਦੇ ਨਾਲ ਵੀ ਘੁਲਿਆ, ਭਲਵਾਨ ਹੋਰਾਂ ਨਾਲ ਵੀ ਘੁਲਿਆ। ਔਰ ਅਸੀਂ ਉਸ ਵਕਤ ਦੀ ਜਿਹੜੀ ਹੈ ਨਾ ਇਹ ਚੱਲ ਰਹੀ ਹੈ, ਜਿਹੜਾ ਮੇਰੇ ਦਾਦਾ ਜੀ ਸਨ ਜਾਂ ਮੇਰਾ ਪੜਦਾਦਾ ਸੀ, ਉਹ ਪਾਕਿਸਤਾਨ ਹਿੰਦੁਸਤਾਨ ਉਸ ਵਕਤ ਇੱਕ ਸੀ ਮੁਲਕ। ਜੀ ਜੀ। ਤੇ ਇਹ ਵੇਖੋ ਕੈਸੀ ਆਲਾ ਚੀਜ਼ ਹੈ ਕਿ ਸਾਡੇ ਲੋਕ ਜਿਹੜੇ ਨੇ ਨਾ ਇਹ ਗੁਜਰਾਂਵਾਲੇ ਦੇ, ਇਹਨਾਂ ਨੇ ਬਿਲਕੁਲ ਨਹੀਂ ਆਪਣਾ ਬਦਲਿਆ। ਵਾਹ। ਯਾਨੀ ਉੱਥੇ ਮੁਲਾਜ਼ਮ ਰਹੇ ਨੇ ਲੇਕਿਨ ਸੌਂਦੇ ਆ ਕੇ ਆਪਣੇ ਘਰ ਦੇ ਵਿੱਚ ਸਨ। ਵਾਹ। ਇੱਥੇ ਜ਼ਿੰਦਗੀ ਗੁਜ਼ਾਰੀ ਹੈ। ਤੇ ਉਸ ਦੇ ਨਾਲ ਨਾਲ ਜਿਹੜੀ ਭਲਵਾਨ ਹੋਰਾਂ ਦੀ ਜਿਹੜਾ ਰਿੰਗ ਭਲਵਾਨ ਉਹ ਵੀ ਇਸ ਤਰ੍ਹਾਂ ਜਾਂਦੇ ਸਨ, ਇਹ ਵੀ ਇਸ ਤਰ੍ਹਾਂ ਹੀ ਜਾਂਦੇ ਸਨ। ਤੀਸਰਾ ਇੱਕ ਬਹੁਤ ਵੱਡਾ ਪਹਿਲਵਾਨ ਔਰ ਖਾਨਦਾਨ ਹੋਇਆ, ਉਹ ਵੀ ਮੇਰੇ ਮਹੱਲੇ ਦੇ ਵਿੱਚ ਹੀ ਹੋਇਆ ਸਰ। ਬਹੁਤ ਬੜਾ ਖਾਨਦਾਨ ਹੋਇਆ। ਉਹ 7-8 ਭਰਾ ਸਨ ਔਰ 8 ਤੇ 8 ਜਿਹੜੇ ਉਹ ਰੀਮ ਭਲਵਾਨ ਨਾਲ ਵੀ ਘੁਲੇ ਨੇ, ਕਰੀਮ ਭਲਵਾਨ ਦੇ ਨਾਲ ਵੀ ਘੁਲੇ ਨੇ, ਔਰ ਸਾਰਾ ਖਾਨਦਾਨ ਉਹਨਾਂ ਦਾ ਵੀ ਇੰਝ ਹੀ ਸੀ। ਐਸੇ ਲੋਕ ਨਹੀਂ ਹੋਣੇ। ਔਰ ਅਜੀਬ ਇਤਫਾਕ ਵੇਖੋ, ਮੈਂ ਵੀ ਉੱਥੇ ਹੀ ਪੈਦਾ ਹੋਇਆ ਔਰ ਅੱਜ ਵੀ ਮੇਰਾ ਘਰ ਉੱਥੇ ਹੀ ਹੈ। ਵਾਹ। ਤੇ ਮੈਂ ਵੀ ਉੱਥੇ, ਤੇ ਉਹ ਲੋਕ ਸਾਰੇ ਜਿਹੜੇ ਨੇ ਨਾ ਉਹ ਇੱਕ ਹੀ ਜਗ੍ਹਾ ਦੇ ਵਿੱਚ ਪੈਦਾ ਹੋਏ। ਅਲਹਮਦੁਲਿਲਾ, ਮਹੱਲਾ ਇੱਕੋ ਹੀ ਸੀ। ਉਹ ਮਹੱਲਾ ਇੱਕੋ ਹੀ ਸੀ। ਵਾਹ। ਤੇ ਤੁਹਾਡੀ ਮਾਸ਼ਾਅੱਲਾ ਹੁਣ ਚੌਥੀ ਪੀੜ੍ਹੀ ਹੈ ਇਸੇ ਪਹਿਲਵਾਨੀ ਦੀ, ਤੁਸੀਂ ਖਿਦਮਤ ਕਰ ਰਹੇ ਹੋ, ਪਹਿਲਵਾਨੀ ਦੇ ਵਿੱਚ ਤੁਸੀਂ ਨਾਮ ਪੈਦਾ ਕਰ ਰਹੇ ਹੋ। ਜੀ ਜੀ। ਤੇ ਪਹਿਲਵਾਨ ਜੀ ਤੁਸੀਂ ਇੰਡੀਆ ਵੀ ਗਏ, ਬੜੀਆਂ ਉੱਥੇ ਤੁਸੀਂ ਕੁਸ਼ਤੀਆਂ ਘੁਲੀਆਂ, ਤੁਸੀਂ ਮਾਸ਼ਾਅੱਲਾ ਯੂਰਪ ਘੁਲੇ, ਤੁਸੀਂ USA, ਕੋਈ ਸਾਨੂੰ ਬੈਰੂਨੇ ਮੁਲਕ ਦੀ ਕੋਈ ਗੱਲ ਸੁਣਾਓ ਨਾ, ਆਪਣੀ ਇੰਡੀਆ ਜਾ ਕੇ ਤੁਸੀਂ ਕਿਹੜੇ ਕਿਹੜੇ ਭਲਵਾਨਾਂ ਨਾਲ ਘੁਲੇ, ਉੱਥੇ ਕੋਈ ਐਸਾ ਵਾਕਿਆ ਜਿੱਥੇ ਪਾਕਿਸਤਾਨ ਦਾ ਤੁਸੀਂ ਨਾਂ ਉੱਚਾ ਕੀਤਾ। ਸਭ ਤੋਂ ਵੱਡੀ ਜਿਹੜੀ ਹੈ ਨਾ ਬੁਨਿਆਦੀ ਜਵਾਬ ਇਹਦਾ ਉਹ ਇਹ ਵੇ ਕਿ ਮੈਂ ਜਾਂਦਾ ਰਿਹਾ ਵਾਂ ਜਿਹੜਾ ਪਹਿਲਵਾਨੀ ਦਾ ਘਰ ਹੈ ਔਰ ਅੱਜ ਵੀ ਹੈ ਜੀ, ਕੋਲਾਪੁਰ। ਵਾਹ। ਉਹ ਕੋਲਾਪੁਰ ਜਿਹੜਾ ਵੇ ਨਾ ਉਹ ਸਮਝੋ ਪਹਿਲਵਾਨੀ ਦਾ ਸਾਰਾ ਹੀ ਬਿਜ਼ਨਸ ਹੈ ਉੱਥੇ, ਯੂਨੀਵਰਸਿਟੀ। ਵਾਹ। ਤੇ ਹਰ ਪਹਿਲਵਾਨ ਜਿਹੜਾ ਵੇ ਨਾ ਦੁਨੀਆ ਦਾ ਉੱਥੇ ਜਾ ਕੇ ਉਹ ਘੁਲਦਾ ਔਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦਾ ਹੈ। ਉਹ ਮੇਰਾ ਬਾਪ ਹੋਵੇ, ਦਾਦਾ ਹੋਵੇ,
ਉਹ ਸਨ ਹੋਰ ਸਾਰੇ ਬਜ਼ੁਰਗ ਰਹੀਮ ਭਲਵਾਨ ਸੁਲਤਾਨੀ ਆ ਉਹ ਹਰ ਭਲਵਾਨ ਜਿਹੜੇ ਉਧਰੋਂ ਆਇਆ ਜਿਹੜੇ ਨੇ ਭੋਲੂ ਖਾਨ ਦਾ ਮਾਮਬਖਸ਼ ਭਲਵਾਨ ਉਹਨਾਂ ਨੇ ਲਹਿਰਾ ਸ਼ਹਿਰ ਇੱਕ ਮਲੇ ਆਪਣਾ ਇਸੇ ਤਰ੍ਹਾਂ ਉਹ ਇੱਕ ਸਿਲਸਿਲਾ ਜਿਹੜਾ ਹੈ ਨਾ ਉਹ ਚੱਲਦਾ ਮੇਰੀ ਉਮਰ ਦੇ ਵਿੱਚ ਆ ਕੇ ਜਿਹੜਾ ਬਿਨਾ ਉਹ ख़त्म ਹੋਇਆ ਵੇ ਔਰ ਇਹ ਬਹੁਤ ਬੜੀ ਬਾਤ ਹੈ ਲੇਕਿਨ ਪਹਿਲਵਾਨ ਜੀ ਗੋਗਾ ਭਲਵਾਨ ਜਾਰਾ ਉੱਥੇ ਤਸਵੀਰਾਂ ਲੱਗੀਆਂ ਨੇ ਮੈਂ ਤੁਹਾਨੂੰ ਇੱਕ ਜਿਹੜਾ ਬੜਾ ਦਿਲਚਸਪ ਔਰ ਅਜੀਬੋ-ਗਰੀਬ ਵਾਕਿਆ ਸੁਣਾਉਣਾ ਜੀ ਬਿਸਮਿਲ੍ਲਾ ਕਿ ਅੱਜ ਤੋਂ ਤਕਰੀਬਨ ਕੋ 25 ਸਾਲ ਪਹਿਲਾਂ ਉਹਨਾਂ ਭਲਵਾਨ ਹੋਰਾਂ ਤੇ ਉਹ ਕੁਸ਼ਤੀ ਜਦੋਂ ਭਲਵਾਨ ਹੋਰਾਂ ਕੋਲ ਹੈ ਨਾ ਇਹ ਬੱਚਾ ਜਿਹੜਾ ਤੇ ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਜਿਹੜਾ ਵੇ ਨਾ ਲੱਖ ਰੁਪਇਆ ਉੱਤੇ ਲਾਇਆ ਵਾਹ 1 ਲੱਖ ਰੁਪਇਆ ਦਿਆਂਗੇ ਤੇ ਕੁਲਿਆ ਕਿ ਕਿਦੋਂ ਸੀ ਉਹ ਭਲਵਾਨ ਹੋਰਾਂ ਦੇ ਨਾਲ ਤੇ ਕਿ ਗੋਗੇ ਭਲਵਾਨ ਨੂੰ ਲੈ ਕੇ ਆ ਮੈਂ ਭਲਵਾਨ ਨੂੰ ਰੱਖ ਕੇ ਲੈ ਕੇ ਉਹ ਬਿਜ਼ੀ ਇੰਨੇ ਨੇ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈ ਕਿ ਮੈਂ ਵਿਜ਼ਿਟ ਕਰਾਂ ਉਹ ਆਂਦਾ ਜੀ ਇਹਦੇ ਵਿੱਚ ਕੋਈ ਗੱਲ ਦੱਸੋ ਕਿ ਜਿਹੜੀ ਸਾਨੂੰ ਹੈਰਾਨ ਕਰ ਮੈਂ ਕਿਹਾ ਭਲਵਾਨ ਹੋਰਾਂ ਦਾ ਜਿੱਡੀ ਵੱਡੀ ਕੁਸ਼ਤੀ ਕਾਰੀ ਹੈ ਨਾ ਉਹਦੇ ਨਾਲ ਅੱਲਾ ਨੇ ਉਹਨਾਂ ਨੂੰ ਬਿਜ਼ਨਸ ਵੀ ਉੱਡਾ ਹੀ ਬਣਾ ਦਿੱਤਾ ਅਲਹਮਦੁਲਿਲਾ ਤੇ ਮਾਸ਼ਾਅੱਲਾ ਉਹ ਉਹਨਾਂ ਕੋਲ ਟਾਈਮ ਨਹੀਂ ਹੈ ਵਰਨਾ ਜ਼ਰੂਰ ਆਓ ਮੈਂ ਫੇਰ ਵੀ ਵਾਅਦਾ ਕਰਨਾ ਮੈਂ ਉਹਨਾਂ ਨੂੰ ਕਹਾਂਗਾ ਤੇ ਇੰਡੀਆ 'ਚ ਤੁਸੀਂ ਕੋਈ ਜਿਹੜੀ ਤੁਹਾਡੀ ਸਭ ਤੋਂ ਵੱਡੀ ਕੋਈ ਨਾਮਵਰ ਕੁਸ਼ਤੀ ਹੋਈ ਕਿਹਦੇ ਨਾਲ ਹੋਈ ਸਭ ਤੋਂ ਵੱਡੀ ਕੁਸ਼ਤੀ ਮੇਰੀ ਹੋਈ ਹੈ ਜਿਹੜਾ ਸਭ ਤੋਂ ਵੱਡਾ ਪਹਿਲਵਾਨ ਸੀ ਯਾਨੀ ਉਹ ਜ਼ਮਾਨੇ ਦੇ ਵਿੱਚ 2 ਪਹਿਲਵਾਨ ਹੋਏ ਨੇ ਮੈਂ ਅਰਜ਼ੇ ਕਰਨੀ ਚਾਹੁੰਦਾ ਕਿ ਜਿਹੜੀ ਕੁਸ਼ਤੀ ਹੈ ਨਾ ਕੁਸ਼ਤੀ ਇੱਕ ਆਰਟ ਹੈ ਇਹ ਏਡਾ ਵੱਡਾ ਆਰਟ ਹੈ ਕਿ ਮੈਂ ਤੁਹਾਨੂੰ ਲਫ਼ਜ਼ਾਂ ਦੇ ਵਿੱਚ ਆਜ਼ਾਦ ਨਹੀਂ ਕਰ ਸਕਦਾ ਵਾਹ ਕਿ ਕੀ ਅਲਫਾਜ਼ ਨੇ ਔਰ ਕੀ ਚੀਜ਼ ਹੈ ਯੂਜਲੀ ਵੱਡੇ ਪਹਿਲਵਾਨਾਂ ਦਾ ਤੇ ਵੱਡੇ ਖਾਨਦਾਨਾਂ ਦਾ ਬੰਦਾ ਆ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦਾ ਹੈ ਨਾ ਉਹਦੀ ਹੋਰ ਪੋਜੀਸ਼ਨ ਹੁੰਦੀ ਹੈ ਤੇ ਉਹ ਉੱਥੇ ਬਹੁਤ ਜ਼ਿਆਦਾ ਇਹ ਚੀਜ਼ ਵੇਖੀ ਹੈ ਹਰ ਸ਼ਹਿਰ ਦੇ ਵਿੱਚ ਗਏ ਆ ਹਰ ਜਗ੍ਹਾ ਜਾ ਕੇ ਘੁਲਿਆ ਔਰ ਹਰ ਇੱਕ ਨਾਲ ਘੁਲਿਆ ਔਰ ਮੇਰੇ ਕੋਲ ਉਹ ਸਾਰੀਆਂ ਫਿਲਮਾਂ ਮੌਜੂਦ ਨੇ ਵਾਹ ਅੱਛਾ ਭਲਵਾਨ ਜੀ ਇੱਕ ਗੱਲ ਦੱਸੋ ਤੁਸੀਂ ਮਾਸ਼ਾਅੱਲਾ 4 ਪੀੜ੍ਹੀਆਂ ਤੋਂ ਇਸ ਫਨ 'ਚ ਹੋ ਇਹਦੀ ਬੇਤਹਾਸ਼ਾ ਤੁਸੀਂ ਖਿਦਮਤ ਕੀਤੀ ਆਪਣਾ ਨਾਂ ਰੋਸ਼ਨ ਕੀਤਾ ਆਪਣੇ ਸ਼ਹਿਰ ਦਾ ਪਾਕਿਸਤਾਨ ਦਾ ਇੰਡੀਆ ਦੇ ਵਿੱਚ ਜਿਹੜਾ ਨਾ ਜੀ ਉਹ ਪਹਿਲਵਾਨ ਜਦੋਂ ਘੁਲਦੇ ਨੇ ਉਹਨਾਂ ਨੂੰ ਗੁਰਜ਼ ਦਿੱਤੇ ਜਾਂਦੇ ਨੇ ਉਹਨਾਂ ਨੂੰ ਨਕਦ ਇਨਾਮ ਆਦਿ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਅਸਾਂ ਦੇਖਿਆ ਕਿ ਇੰਡੀਆ ਦੇ ਵਿੱਚ ਅੱਜ ਵੀ ਸੁਣੀਦਾ ਤੁਹਾਡੇ ਵਰਗੇ ਪਹਿਲਵਾਨਾਂ ਕੋਲੋਂ ਹੋਰ ਦੋਸਤਾਂ ਕੋਲੋਂ ਜਿਹੜੇ ਇੰਡੀਆ ਤੋਂ ਆਉਂਦੇ ਨੇ ਕਿ ਉੱਥੇ ਪਹਿਲਵਾਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਂਦੀਆਂ ਨੇ ਲਓ ਜੀ ਭਲਵਾਨ ਜੀ ਆ 20 ਕਿੱਲੇ ਜ਼ਮੀਨ ਤੁਹਾਨੂੰ ਹੈ ਮੁਰੱਬਾ 2 ਮੁਰੱਬੇ ਜ਼ਮੀਨ ਤੁਹਾਨੂੰ ਦਿੱਤੀ ਇਹਦੀ ਮਤਲਬ ਕਾਸ਼ਤਕਾਰੀ ਕਰੋ ਇਹਦੀ ਕੋਈ ਆਮਦਨੀ ਦੇ ਨਾਲ ਆਪਣੀ ਪਹਿਲਵਾਨੀ ਕਰੋ ਜ਼ਰਾਏ ਕਮਾਈ ਦੇ ਦਿੱਤੇ ਜਾਂਦੇ ਨੇ ਕਿ ਪਹਿਲਵਾਨੀ ਬੜਾ ਖਰਚੇ ਵਾਲਾ ਕੰਮ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਪਹਿਲਵਾਨਾਂ ਨੇ ਮੁਲਕ ਦੀ ਬੇਤਹਾਸ਼ਾ ਖਿਦਮਤ ਕੀਤੀ ਹੈ ਲੇਕਿਨ ਪਾਕਿਸਤਾਨੀ ਹਕੂਮਤ ਨੇ ਪਾਕਿਸਤਾਨ ਦੇ ਵਿੱਚ ਕਿਸੇ ਵੱਡੇ ਤੋਂ ਵੱਡੇ ਭੋਲੂ ਪਹਿਲਵਾਨ ਰੁਸਤਮ ਜ਼ਮਾਨ ਜਿਹੜੇ ਨੇ ਉਹਨਾਂ ਦੀਆਂ ਅੱਜ ਵੀ ਇੰਡੀਆ 'ਚ ਜਗੀਰਾਂ ਪਈਆਂ ਨੇ ਔਰ ਸੁਣਿਆ ਲੋਕ ਜਾਂਦੇ ਨੇ ਦੱਸਦੇ ਨੇ ਕਿ ਇਹ ਭੋਲੂ ਭਲਵਾਨ ਹੋਰਾਂ ਨੂੰ ਜਗੀਰ ਮਿਲੀ ਸੀ ਇਹ ਫਲਾਣੇ ਇੱਥੇ ਦੇ ਸਿਆਸਤਦਾਨਾਂ ਤੇ ਜਗੀਰਦਾਰਾਂ ਹੀ ਮੁਲਕ ਨੂੰ ਲੁੱਟਿਆ ਜਿਨ੍ਹਾਂ ਮੁਲਕ ਨੂੰ ਸਗੋਂ ਬਦਨਾਮ ਕੀਤਾ ਤੇ ਜਿਨ੍ਹਾਂ ਮੁਲਕ ਦਾ ਨਾਂ ਉੱਚਾ ਕੀਤਾ ਪਹਿਲਵਾਨਾਂ ਨੇ ਮੁਲਕ ਦਾ ਝੰਡਾ ਉੱਚਾ ਕੀਤਾ ਉਹਨਾਂ ਨੂੰ ਨਾ ਇੱਥੇ ਕੋਈ ਸਰਕਾਰ ਵੱਲੋਂ ਖਰਚਾ ਮਿਲਦਾ ਨਾ ਉਹਨਾਂ ਨੂੰ ਕੋਈ ਜ਼ਮੀਨ ਅਲਾਟ ਕਰਕੇ ਦਿੱਤੀ ਜਾਂਦੀ ਹੈ ਕਿ ਜਿਹਦੀ ਆਮਦਨੀ ਦੇ ਨਾਲ ਉਹ ਆਪਣਾ ਰੈਸਲਿੰਗ ਦਾ ਸਿਲਸਿਲਾ ਜਾਰੀ ਰੱਖਣ ਇਹਦੇ ਬਾਰੇ 'ਚ ਨਹੀਂ ਤੁਸੀਂ ਕੁਝ ਕਹਿਣਾ ਚਾਹੁੰਦੇ ਗਵਰਨਮੈਂਟ ਨੂੰ ਆਈ ਐਮ ਵੈਰੀ ਪਲੀਜ਼ਡ ਜੀ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਬਹੁਤ ਸ਼ਾਨਦਾਰ ਹੈ ਔਰ ਮੈਂ ਉਸ ਚੀਜ਼ ਨੂੰ ਸਲੂਟ ਕਰਨਾ ਹਕੀਕਤ ਇਹ ਵੇ ਕਿ ਪਾਕਿਸਤਾਨ ਦੇ ਵਿੱਚ ਇਸ ਫਨ ਦੀ ਟੈੜੀ ਪੈਸਾ ਵੀ ਹੁੰਦਾ ਹੈ ਨਾ ਜਿਹੜਾ ਇੱਕ ਪੈਸੇ ਦਾ 100ਵਾਂ ਹਿੱਸਾ ਉਹ ਵੀ ਕਦਰ ਨਹੀਂ ਹੁੰਦੀ ਮੈਂ ਇਹ ਕਹਿਣਾ ਕਿ ਗੋਗਾ ਭਲਵਾਨ ਜਿਹੜਾ ਕਿ ਸਾਡੀ ਜ਼ਿੰਦਗੀ ਦੀ ਇਬਤਦਾ ਤੋਂ ਲੈ ਕੇ ਇੰਤਹਾ ਤੱਕ ਹੀਰੋ ਰਿਹਾ ਅਤੇ ਇਸ ਸ਼ਖਸ ਨੂੰ ਉਹਨਾਂ ਨੇ
ਆਈ ਮੀਨ ਆਮ ਸੌਰੀ, ਉਹਨਾਂ ਨੇ ਜਿਹੜਾ ਵੇ ਨਾ ਇੱਕ ਆਨੇ ਦੀ ਕਦਰ ਨਹੀਂ ਕੀਤੀ ਔਰ ਕਿਸੇ ਨੂੰ ਨਹੀਂ ਸੀ ਕੀਤੀ। ਔਰ ਅੱਜ ਵੀ ਉੱਥੇ ਪੈਸਾ ਵੀ ਉਸ ਤਰ੍ਹਾਂ ਹੀ ਮਿਲ ਰਿਹਾ, ਕਦਰ ਵੀ ਉਸ ਤਰ੍ਹਾਂ ਹੀ ਹੋ ਰਹੀ। ਈਵਨ ਦੋਸਤ ਸਾਡੇ ਲੋਕ ਅਸੀਂ ਉੱਥੇ ਜਿਹੜੇ ਗਏ ਹੁੰਦੇ ਆ ਨਾ ਐਜ਼ ਏ ਗੈਸਟ, ਉਹ ਇੰਨੀ ਇੱਜ਼ਤ ਪਾਉਂਦੇ ਨੇ ਔਰ ਉਹ ਇੰਨੀ ਇੱਜ਼ਤ ਲੈਂਦੇ ਨੇ ਕਿ ਯਕੀਨ ਕਰੋ ਮੈਂ ਉਹ ਸ਼ੁਕਰੀਆ ਨਹੀਂ ਉਹਨਾਂ ਦਾ ਅਦਾ ਕਰ ਸਕਦਾ। ਸਰ ਤੁਹਾਡੇ ਵਰਗੇ ਪਹਿਲਵਾਨ ਨਾਮਵਰ ਜਦੋਂ ਵਾਪਸ ਆਉਂਦੇ ਨੇ ਪਾਕਿਸਤਾਨ 'ਚ, ਉਹ ਆ ਕੇ ਇੰਡੀਆ ਦੀਆਂ ਤਾਰੀਫਾਂ ਕਰਦੇ ਨੇ ਕਿ ਉੱਥੇ ਲੋਕਾਂ ਸਾਨੂੰ ਤਲੀਆਂ ਤੇ ਚੁੱਕ ਲਿਆ, ਸਾਡੀ ਬੜੀ ਇੱਜ਼ਤ। ਵੇਖੋ ਆਪਣੇ ਮੁਲਕ 'ਚ ਕਦਰ ਕਿਉਂ ਨਹੀਂ ਹੈ ਭਲਵਾਨ ਜੀ? ਹਾਲਾਂਕਿ ਇਹ ਐਸਾ ਫਨ ਹੈ ਕਿ ਹੁਣ ਇਹਦੇ ਵਿੱਚ ਮਾਸ਼ਾਅੱਲਾ ਇੰਡੀਆ ਦੇ ਵਿੱਚ ਤਾਂ ਬਹੁਤ ਪਹਿਲੇ ਦੀਆਂ ਖਵਾਤੀਨ ਆ ਗਈਆਂ ਨੇ, ਹੁਣ ਸਾਡੇ ਪਾਕਿਸਤਾਨ ਦੇ ਵਿੱਚ ਬੱਚੀਆਂ ਆ ਰਹੀਆਂ ਨੇ ਬੜੀਆਂ ਜ਼ਬਰਦਸਤ ਤੇਜ਼ੀ ਦੇ ਨਾਲ ਰੈਸਲਿੰਗ ਦੇ ਵਿੱਚ ਆ ਰਹੀਆਂ ਨੇ। ਸਾਡੇ ਡਸਕੇ ਦੇ ਨਾਲ ਇੱਕ ਪਿੰਡ ਹੈ, ਉੱਥੋਂ ਦੀਆਂ ਹੁਣ 3 ਸਕੀਆਂ ਭੈਣਾਂ ਨੇ ਪਹਿਲਵਾਨ ਜੀ, ਛੋਟੀਆਂ ਛੋਟੀਆਂ ਉਮਰਾਂ ਦੀਆਂ ਕੁੜੀਆਂ ਨੇ, ਔਰ ਤਿੰਨੇ ਹੁਣ ਏਸ਼ੀਅਨ ਗੇਮਸ ਵਿੱਚ ਗਈਆਂ ਹੋਈਆਂ ਸਨ, ਉੱਥੋਂ ਮੈਡਲ ਲੈ ਕੇ ਆਈਆਂ ਨੇ ਕੁੜੀਆਂ 3 ਰੈਸਲਿੰਗ ਦੇ ਵਿੱਚ ਘੁਲ ਕੇ। ਮਕਸਦ ਇਹ ਵੇ ਕਿ ਵੇਖੋ ਤੁਸੀਂ ਕਿ ਇੱਥੇ ਖੁਦ ਰਹੋ ਪੌਦਿਆਂ ਦੀ ਤਰ੍ਹਾਂ, ਭਲਵਾਨ ਆਪੇ ਹੀ ਆਪਣੇ ਸਿਰ 'ਤੇ ਹੀ ਆਪਣੇ ਕੋਲੋਂ ਹੀ ਖਰਚਾ ਕਰਕੇ ਆਪਣੇ ਭੈਣਾਂ ਭਰਾਵਾਂ ਕੋਲੋਂ ਹੀ ਮੰਗ ਤੰਗ ਕੇ ਤੇ ਭਲਵਾਨ ਪੈ ਬਣਦੇ ਨੇ ਔਰ ਮੈਡਲ ਲੈ ਕੇ ਆ ਰਹੇ ਨੇ। ਔਰ ਕ੍ਰਿਕਟ ਦੀਆਂ ਟੀਮਾਂ ਜਿਨ੍ਹਾਂ ਦੇ ਉੱਤੇ ਅਰਬਾਂ ਰੁਪਏ ਗੌਰਮੈਂਟ ਲਾਉਂਦੀ ਹੈ, ਇਨਵੈਸਟ ਕਰਦੀ ਹੈ, ਉਹ ਪਾਕਿਸਤਾਨ ਵਾਸਤੇ ਕਦੀ ਉਹਨਾਂ ਨੇ ਮੇਰਾ ਖਿਆਲ ਹੈ 92 ਤੋਂ ਬਾਅਦ ਅੱਜ ਤੱਕ ਕੋਈ ਨਾਮਵਰ ਕੋਈ ਟਾਈਟਲ ਲਿਆਂਦਾ, ਨਾ ਕਦੀ ਕੋਈ ਕ੍ਰਿਕਟ ਦੀ ਸਾਡੀ ਟੀਮ ਜਿੱਤੀ ਹੈ। ਔਰ ਇਹ ਇਕੱਲਾ ਪਹਿਲਵਾਨ ਜਾ ਕੇ ਦੁਨੀਆ 'ਚ ਨਾਂ ਰੋਸ਼ਨ ਕਰਦਾ ਔਰ ਉਹਦਾ ਕਦਰ ਕੋਈ ਨਹੀਂ ਸਰ। ਇਹਦੇ ਬਾਰੇ 'ਚ ਤੁਸੀਂ ਕੀ ਮੰਗ ਕਰਦੇ ਹੋ? ਹਾਲਾਂਕਿ ਵੇਖੋ ਵਜ਼ੀਰ ਆਜ਼ਮ ਜਿਹੜੇ ਸਨ ਮੀਆਂ ਨਵਾਜ਼ ਸ਼ਰੀਫ 3 ਵਾਰੀ ਪਾਕਿਸਤਾਨ ਦੇ ਵਜ਼ੀਰ ਆਜ਼ਮ ਹੋਏ, ਉਹਨਾਂ ਦੀ ਬੇਗਮ ਸਾਹਿਬਾ ਜਿਹੜੀਆਂ ਨੇ ਕਲਸੂਮ ਮਰਹੂਮਾ, ਅੱਲਾ ਪਾਕ ਉਹਨਾਂ ਨੂੰ ਬਖਸ਼ੇ, ਅੱਲਾ ਪਾਕ ਜੰਨਤ 'ਚ ਜਗ੍ਹਾ ਦੇ, ਉਹ ਗਾਮਾ ਪਹਿਲਵਾਨ ਰੁਸਤਮ ਜ਼ਮਾਨ ਜਿਹੜੇ ਨੇ ਉਹਨਾਂ ਦੀਆਂ ਦੋਤਰੀਆਂ ਸਨ, ਉਹਨਾਂ ਦੀ ਨਵਾਸੀ ਸੀ ਮੁਹਤਰਮਾ ਕਲਸੂਮ ਨਵਾਜ਼ ਸ਼ਰੀਫ। ਲੇਕਿਨ ਮੀਆਂ ਨਵਾਜ਼ ਸ਼ਰੀਫ ਹੋਰਾਂ ਨੇ ਵੀ ਆਪਣੇ ਦੌਰ 'ਚ ਕੱਖ ਨਹੀਂ ਕੀਤਾ। ਸਦਰ ਅਯੂਬ ਨੇ ਭੋਲੂ ਬਰਾਦਰਾਂ ਨੂੰ ਉਦੋਂ ਯਾਦ ਹੈ ਸਾਨੂੰ, ਅਸਾਂ ਕਿਤਾਬਾਂ 'ਚ ਪੜ੍ਹਿਆ ਕਿ ਉਹਨਾਂ 2 ਲੱਖ ਰੁਪਈਆ ਦਿੱਤਾ, ਉਹਨਾਂ ਦਰਿਆਏ ਰਾਵੀ ਦੇ ਕੰਢੇ 'ਤੇ ਉਹਨਾਂ ਨੂੰ ਜ਼ਮੀਨ ਦਿੱਤੀ ਜਿੱਥੇ ਬਾਹਰ ਖਾੜਾ ਵੀ ਭਲਵਾਨਾ ਬਣਾਇਆ ਰੁਸਤਮ ਜੀ ਨੇ। ਅਤੇ ਇਹ ਸਰ ਬੇਕਦਰੀ ਜਿਹੜੀ ਹੈ ਹਕੂਮਤ ਵੱਲੋਂ ਰੈਸਲਿੰਗ ਦੇ ਵਾਸਤੇ, ਸ਼ਾਹਜ਼ੋਰੀ ਦੇ ਫਨ ਦੇ ਵਾਸਤੇ, ਇਹਦੇ ਉੱਤੇ ਤੁਸੀਂ ਕੀ ਆਖੋਗੇ ਗੌਰਮੈਂਟ? ਬੜਾ ਅੱਛਾ ਸਵਾਲ ਹੈ ਜੀ। ਉਸ ਮੁਲਕ ਦੇ ਵਿੱਚ ਜੀ ਮੈਂ ਕੀ ਅਰਜ਼ ਕੀਤੀ ਹੈ, ਜੋ ਮੁਲਕ ਜਿੱਦਾਂ ਤੁਸੀਂ ਇੰਡੀਆ ਆਉਂਦੇ ਜੀ, ਵਾਹਿਦ ਆਦਮੀ ਮੈਂ ਵਾਂ ਜਿਹੜਾ ਕਿ ਮੈਂ ਹੁਣ ਤੋਂ 5 ਮਿੰਟ ਬਾਅਦ ਤੁਹਾਨੂੰ ਇੱਕ ਚੀਜ਼ ਪੇਸ਼ ਕਰਨੀ ਹੈ, ਜਿਹੜੀ ਉਹ ਚੀਜ਼ ਹੈ ਨਾ, ਉਹ ਜਾਰੇ ਦੀ ਬੀਵੀ ਜਿਹਨੂੰ ਮੈਂ, ਉਹ ਮੇਰੀ ਵਜ੍ਹਾ ਦੇ ਨਾਲ ਜਿਹੜੀ ਹੈ ਨਾ, ਉਹ ਮੇਰੇ ਨਾਲ ਉੱਥੇ ਗਈ ਹੈ ਅੱਜ ਤੋਂ ਕੋਈ 3 ਸਾਲ 4 ਸਾਲ ਪਹਿਲਾਂ ਜੀ। ਉਹਨੂੰ ਮੈਂ ਲੈ ਕੇ ਗਿਆ, ਉੱਥੇ ਜਾ ਕੇ ਮੈਂ ਦੱਸਿਆ ਕਿ ਇਹ ਜਿਹੜੀ ਇਹ ਭੋਲੂ ਖਾਨਦਾਨ ਦੀ ਹੋਵੇ ਤੇ ਉਹਦੀ ਦੋਤਰੀ ਪੋਤਰੀ ਹੈ, ਉਹਦੀ ਧੀ ਹੈ, ਜਿਹੜਾ ਕੀ ਸੀ ਗੋਗਾ ਭਲਵਾਨ, ਗੋਗਾ ਭਲਵਾਨ ਦੀ ਆਪਣਾ, ਤੇ ਇਹਦੇ ਨਾਲ ਸ਼ਾਦੀ ਹੋਈ ਤੇ ਮੈਂ ਉਹਨੂੰ ਲੈ ਕੇ ਗਿਆ ਆਪਣਾ। ਇੰਡੀਆ ਦਾ ਜਿਹੜਾ ਅਦਾਕਾਰ ਸੁਨੀਲ ਦੱਤ ਹੈ ਨਾ ਜੀ, ਉਹਦੀ ਮਾਂ ਦੀ ਨਾ ਸਕੀ ਭੈਣ ਹੈ, ਉਹਦੀ ਖਾਲਾ ਹੈ ਗੋਗੇ ਭਲਵਾਨ ਦੀ ਬੀਵੀ ਜਿਹੜੀ। ਮੇਰੇ ਕੋਲ ਬੜੀਆਂ ਗੱਲਾਂ ਨੇ ਉਸ ਬਾਰੇ। ਇਹਨੂੰ ਮੈਂ ਲੈ ਕੇ ਗਿਆ 3 ਸਾਲ ਪਹਿਲਾਂ, ਤੇ ਲੈ ਕੇ ਵੀ ਵਾਪਸ ਮੈਂ ਗਿਆ। ਵਾਹ। ਯਾਨੀ ਉੱਥੇ ਅਜੇ ਟੀਮ ਦਾ ਚੱਲ ਰਿਹਾ ਸੀ ਤੇ ਉਹਨੂੰ ਮੈਂ ਲੈ ਕੇ, ਮੈਂ ਹੁਣੇ ਤੁਹਾਨੂੰ ਤੁਹਾਡੀ ਖਿਦਮਤ ਵਿੱਚ ਉਹ ਸਾਰਾ ਤਸਵੀਰ ਤੇ ਸਾਰਾ ਕੁਝ ਪੇਸ਼ ਕਰਾਂਗਾ। ਵਾਹ। ਕਿੱਥੇ ਉਹਨੂੰ ਰੱਖਿਆ, ਕੀ ਕੀਤਾ ਉਹਦੇ ਨਾਲ। ਔਰ ਜੋ ਤੁਸੀਂ ਫਰਮਾ ਰਹੇ ਹੋ ਨਾ, ਉਹ 100% ਹਕੀਕਤ ਹੈ ਕਿ ਲੋਕ ਤੇ ਜਿਹੜਾ ਵੇ ਨਾ ਇਸ ਚੀਜ਼ ਦਾ ਹਕੂਮਤ ਜਿਹੜੀ ਹੈ ਸਾਡਾ ਜਿਹੜਾ ਵੇ, ਉਹ ਬਿਲਕੁਲ ਉਹਨਾਂ ਜ਼ੀਰੋ ਕਿਸਮ ਦੀ ਜਿਹੜੀ ਹੈ ਨਾ ਉਹ ਕੀਤੀ ਹੈ, ਉਹਦੇ ਵਿੱਚ ਕੋਈ ਆਪਣਾ ਮਦਦ ਨਹੀਂ ਕੀਤੀ, ਦਿਲਚਸਪੀ ਕੋਈ ਨਹੀਂ ਹੈ। ਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਤੇ ਬਿਲਕੁਲ ਨਾ ਹੋਈ ਸੀ ਔਰ ਨਾ ਮੈਨੂੰ ਹੁੰਦੀ ਨਜ਼ਰ ਆਉਂਦੀ ਹੈ। ਉਹ ਰੁਝਾਨ ਹੀ ਨਹੀਂ ਹੈ, ਉਹ ਚੀਜ਼ ਹੀ ਨਹੀਂ ਹੈ। ਤੇ ਭਲਵਾਨ ਜੀ ਆਪਣੀ ਯੂਰਪ ਦੀ ਕੋਈ ਗੱਲ ਸੁਣਾਓ। ਜਿਹੜਾ ਵੇ ਨਾ ਉਹ ਬੜਾ ਨੀਟ ਐਂਡ ਕਲੀਨ ਹੈ। ਔਰ ਮੈਂ ਤੁਹਾਨੂੰ ਹੈਰਾਨ ਹੋ ਕੇ ਦੱਸਾਂ ਕਿ ਮੈਂ ਰਹਿ ਗਿਆ, ਮੇਰੇ ਜਿਹੜੇ ਸਾਰੇ
ਜਾਂ ਭਾਈ ਨੇ ਨਾ ਤੇ ਉਹ ਭਲਵਾਨ ਹੋਰਾਂ ਦੇ ਵੀ ਬੜੇ ਤਾਬੇਦਾਰ ਔਰ ਇਹਨਾਂ ਦੇ ਬੱਚੇ ਨੇ ਜੀ। ਉਹ ਬੱਚੇ ਨੇ ਪੂਰੇ ਵਰਲਡ ਦਾ ਮੈਂ ਉਹਨੂੰ ਟੂਰ ਕਰਾਇਆ ਵਾਹ ਔਰ ਅਮਰੀਕਾ ਘੁਲਿਆ ਜਾਪਾਨ ਘੁਲਿਆ ਵਾਹ ਫਿਰ ਉਹ ਉੱਥੇ ਕੈਨੇਡਾ ਘੁਲਿਆ ਵਾਹ ਫਿਰ ਇੰਗਲੈਂਡ ਘੁਲਾਇਆ ਤੇ ਤੁਸੀਂ ਇਹ ਵੇਖੋ ਕਿ ਉਹ ਬੱਚਾ ਆਪਣਾ ਜਿਹੜਾ ਨਾਂ ਬਣਨਾ ਇਹ ਵੀ ਉਹਨਾਂ ਤਗੜੇ ਹੋਏ ਨੇ ਦੋਵੇਂ ਤੇ ਉਹ ਮੇਰਾ ਭਰਾ ਹੈ ਫਿਆਜ਼ ਦਿਆ ਭਲਵਾਨ ਦਾ ਪੁੱਤਰ। ਹਾਂ ਲੇਕਿਨ ਜਿਹੜੀ ਭਲਵਾਨੀ ਹੁੰਦੀ ਹੈ ਨਾ ਭਲਵਾਨੀ ਦਾ ਸਟੈਂਡਰਡ ਜਾਂ ਭਲਵਾਨੀ ਦੀ ਉਹ ਚੀਜ਼ ਉਹ ਕੋਈ ਆਪ ਬੰਦਾ ਘੁਲ ਕੇ ਆਏ ਤੇ ਟੈਰੀ ਪੈਸਾ ਉਹਦਾ ਕਦਰਨਾਮਾ ਨਹੀਂ ਦਿੰਦੇ। ਹਾਂ ਤੇ ਉਹ ਫਿਰ ਮੁਹੱਬਤ ਨਹੀਂ ਜਾਗਦੀ ਕਿ ਅਸੀਂ ਜਾਈਏ ਬਾਹਰ ਔਰ ਇਹ ਕਰੀਏ ਜਾਂ ਇਹ ਹੋਵੇ। ਨਾਲੇ ਉਹਨਾਂ ਮੁਲਕਾਂ ਦੇ ਵਿੱਚ ਭਲਵਾਨੀ ਦੇ ਵਿੱਚ ਜਲੂਸ ਨਹੀਂ ਨਿਕਲਦੇ ਉਹ ਉਸ ਚੀਜ਼ ਦੀ ਕਦਰ ਜਿਹੜੀ ਹੈ ਗੌਰਮੈਂਟ ਕਰਦੀ। ਲਓ ਜੀ ਪਿਆਰੇ ਵੇਖਣ ਵਾਲਿਓ, ਅੱਜ ਅਸਾਂ ਤੁਹਾਡੀ ਮੁਲਾਕਾਤ ਗੁਜਰਾਂਵਾਲਾ ਦੇ ਅਜ਼ੀਮ ਫਰਜ਼ੰਦਾਨ ਹਾਜੀ ਇਮਰਾਨ ਮੁਸਤਫਾ ਬੱਟ ਅਲ ਬਾਰੂਫ ਮਾਨੀ ਪਹਿਲਵਾਨ ਫਖਰੇ ਗੁਜਰਾਂਵਾਲਾ, ਆਰਫ ਪਹਿਲਵਾਨ ਪਟਾਂਵਾਲਾ ਤੇ ਖਲੀਫਾ ਤਾਰਕ ਪਹਿਲਵਾਨ ਪੋਤਰਾ ਹੁਸੈਨ ਬਖਸ਼ ਪਹਿਲਵਾਨ ਪਤਾਸੇਵਾਲਾ ਇਹਨਾਂ ਦੇ ਨਾਲ ਕਰਵਾਈ। ਪਿਆਰਿਓ ਫਨ ਸ਼ਾਹ ਜ਼ੋਰਾਂ ਕਿਉਂ ਰੂਬਾ ਜ਼ਵਾਲ ਹੈ। ਸਾਡੇ ਪਹਿਲਵਾਨਾਂ ਨੇ ਆਪਣੀ ਆਪਣੀ ਗੁਫ਼ਤਗੂ ਦੇ ਵਿੱਚ ਇਸ ਫਨ ਬਾਰੇ ਚਾਨਣ ਪਾਇਆ। ਸਾਹਿਬੋ ਸਾਡੀ ਅਪੀਲ ਹੈ ਹੁਕਮਰਾਨਾਂ ਦੇ ਹਜ਼ੂਰ ਕਿ ਫਨ ਪਹਿਲਵਾਨੀ ਦਾ ਸੂਰਜ ਡੁੱਬਦਾ ਪਿਆ ਹੈ ਤੇ ਸਾਡੇ ਹੁਕਮਰਾਨ ਤੇ ਸਾਡੇ ਮੁਲਕ ਦੇ ਧੰਨਵਾਨ ਅਗਰ ਪਾਕਿਸਤਾਨ ਦੇ ਵਿੱਚ ਪਹਿਲਵਾਨਾਂ ਦੀ ਸਰਪ੍ਰਸਤੀ ਕਰਨ ਤੇ ਸਾਡੇ ਮਾਸ਼ਾਅੱਲਾ ਪਾਕਿਸਤਾਨ ਦੇ ਸਪੁੱਤਰ ਇਸ ਕਦਰ ਤਾਕਤਵਰ ਨੇ, ਉਹਨਾਂ ਦੇ ਡੰਡਾਂ ਦੇ ਵਿੱਚ ਇੰਨਾ ਕੁ ਜ਼ੋਰ ਜ਼ਰੂਰ ਹੈ ਕਿ ਪੂਰੀ ਦੁਨੀਆ ਨੂੰ ਫਤਹ ਕਰ ਸਕਦੇ ਨੇ। ਤੇ ਰੁਸਤਮੇ ਜ਼ਮਾਂ ਗਾਮਾ ਪਹਿਲਵਾਨ ਤੇ ਰੁਸਤਮੇ ਜ਼ਮਾਂ ਭੋਲੂ ਪਹਿਲਵਾਨ ਵੰਗਰ ਆਪਣੇ ਪਿਆਰੇ ਪਾਕਿਸਤਾਨ ਦਾ ਨਾਂ, ਆਪਣੇ ਮਾਪਿਆਂ ਦਾ ਨਾਂ ਤੇ ਆਪਣੇ ਵਤਨ ਦਾ ਪਰਚਮ ਸਰ ਬੁਲੰਦ ਕਰ ਸਕਦੇ ਨੇ। ਯਕੀਨ ਹੈ ਸਾਨੂੰ ਆਪਣੇ ਹੁਕਮਰਾਨਾਂ ਤੋਂ ਕਿ ਉਹ ਸਾਡੀ ਅਪੀਲ ਦੇ ਉੱਤੇ ਜ਼ਰੂਰ ਗੌਰ ਕਰਨਗੇ ਔਰ ਫਨੇ ਪਹਿਲਵਾਨੀ ਦੀ ਸਰਪ੍ਰਸਤੀ ਦੇ ਵਾਸਤੇ ਆਸਨ ਤੇ ਫੌਰੀ ਇਕਦਾਮਾਤ ਵੀ ਕਰਨਗੇ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ